ਸਤਿ ਸ਼੍ਰੀ ਅਕਾਲ। ਤੁਸੀਂ ਜੁੜੇ ਹੋਏ ਹੋ ਪੰਜਾਬੀ ਰੇਡੀਓ USA ਦੇ ਨਾਲ ਤੇ ਮੈਂ ਹਾਂ ਪ੍ਰਵੀਨ ਸ਼ਰਮਾ ਲੈ ਕੇ ਹਾਜ਼ਰ ਹਾਂ ਪ੍ਰੋਗਰਾਮ ਅਪਡੇਟ ਅਮਰੀਕਾ ਪ੍ਰੋਗਰਾਮ ਦੇ ਵਿੱਚ ਅਮਰੀਕਾ ਦੇ ਨਾਲ ਵਿਸ਼ਵ ਭਰ ਦੀਆਂ ਅਹਿਮ ਖਬਰਾਂ ਨੂੰ ਲੈ ਕੇ ਕਰਾਂਗੇ ਚਰਚਾ। ਪ੍ਰੋਗਰਾਮ ਦੇ ਵਿੱਚ ਕਈ ਅਹਿਮ ਖਬਰਾਂ ਬਾਰੇ ਜਾਣਕਾਰੀਆਂ ਸਾਂਝੀਆਂ ਕਰਨ ਦੇ ਲਈ ਮੇਰੇ ਨਾਲ ਜੁੜ ਚੁੱਕੇ ਨੇ ਹਰਜੋਤ ਸਿੰਘ ਖਾਲਸਾ ਜੀ। ਹਰਜੋਤ ਸਿੰਘ ਜੀ ਸਤਿ ਸ਼੍ਰੀ ਅਕਾਲ, ਸਵਾਗਤ ਹੈ ਪ੍ਰੋਗਰਾਮ ਅਪਡੇਟ ਅਮਰੀਕਾ 'ਚ। ਸਤਿ ਸ਼੍ਰੀ ਅਕਾਲ, ਧੰਨਵਾਦ ਜੀ ਆਇਆਂ ਨੂੰ। ਪੰਜਾਬੀ ਰੇਡੀਓ USA ਦੇ ਜਿੰਨੇ ਵੀ ਸਰੋਤੇ ਸਾਡੇ ਸਾਰੇ ਹੀ AM ਸਟੇਸ਼ਨ, FM ਸਟੇਸ਼ਨ, ਘਰਾਂ ਦੇ ਵਿੱਚ ਰੇਡੀਓ ਸੈਟਸ ਦੇ ਰਾਹੀਂ, ਟੈਲੀਫੋਨ ਦੇ ਰਾਹੀਂ, ਫੇਸਬੁੱਕ, YouTube ਤੇ ਲਾਈਵ ਦੇਖ ਰਹੇ ਹੋ, ਸੁਣ ਰਹੇ ਹੋ, ਸਾਰਿਆਂ ਨੂੰ ਜੀ ਆਇਆਂ ਨੂੰ ਤੇ ਬਹੁਤ ਹੀ ਪਿਆਰ ਤੇ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ ਸਰੋਤਿਓ। ਅੱਜ ਦਸੰਬਰ ਦੀ 23 ਤਰੀਕ ਆ, ਦਿਨ ਸ਼ੁੱਕਰਵਾਰ ਆ। ਤੁਹਾਡੇ ਲਈ ਸਵੇਰ ਦਾ ਅਪਡੇਟ ਅਮਰੀਕਾ ਪ੍ਰੋਗਰਾਮ ਲੈ ਕੇ ਹਾਜ਼ਰ ਹੋਏ ਆ ਜੀ। ਪ੍ਰੋਗਰਾਮ ਦੇ ਵਿੱਚ ਅੱਗੇ ਵਧਣ ਤੋਂ ਪਹਿਲਾਂ ਧੰਨਵਾਦ ਕਰਦੇ ਚਲੀਏ ਸਪਾਂਸਰਸ ਦਾ, ਜਿਹੜੇ ਜ਼ਰੀਆ ਬਣਦੇ ਨੇ ਇਹਨਾਂ ਪ੍ਰੋਗਰਾਮਾਂ ਨੂੰ ਤੁਹਾਡੇ ਤੱਕ ਪਹੁੰਚਾਉਣ ਦੇ ਲਈ। ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ ਪਿਛਲੇ ਕਈ ਦਹਾਕਿਆਂ ਤੋਂ ਸ਼ਾਨਦਾਰ ਸੇਵਾਵਾਂ ਦੇ ਰਹੇ ਨੇ। ਕਵਰਡ ਕੈਲੀਫੋਰਨੀਆ ਤੇ ਓਬਾਮਾ ਕੇਅਰ ਬਾਬਤ ਕਿਸੇ ਵੀ ਤਰ੍ਹਾਂ ਦੀ ਪੈਨਲਟੀ ਤੋਂ ਬਚਣ ਦੇ ਲਈ ਅੱਜ ਹੀ ਡਾਇਲ ਕਰੋ। ਅਮਰੀਕਾ ਭਰ ਦੇ ਵਿੱਚ ਤੁਹਾਨੂੰ ਇਹ ਸੇਵਾਵਾਂ ਦੇਣਗੇ। 408-272-2500 ਇਹਨਾਂ ਦਾ ਨੰਬਰ ਹੈ। ਟਰਕੀਆਨਾ ਇਮੀਗ੍ਰੇਸ਼ਨ ਲਾਅ ਫਰਮ ਵਾਲੇ, ਜੇ ਟਰਕੀਆਨਾ ਇਮੀਗ੍ਰੇਸ਼ਨ ਬਾਬਤ ਤੁਹਾਡਾ ਕੋਈ ਸਵਾਲ ਹੈ, ਕੋਈ ਸਲਾਹ ਕਰਨੀ ਹੈ ਤਾਂ ਅਟਾਰਨੀ ਟਰਕੀਆਨਾ ਦੇ ਨਾਲ ਤੁਸੀਂ 415-909-0503 ਤੇ ਗੱਲ ਕਰ ਸਕਦੇ ਹੋ। ਮਨਜੀਤ ਸਿੰਘ, ਨਰਿੰਦਰ ਕੌਰ ਕੁਲਾਰ, ਅਵਤਾਰ ਸਿੰਘ ਮੰਜਲ ਕਲੋਵਿਸ, ਸਤਨਾਮ ਸਿੰਘ, ਅਮਰਜੀਤ ਸਿੰਘ ਦੁਸਾਂਝ ਸਨੀ ਪੁਰੇਵਾਲ ਯੂਬਾ ਸਿਟੀ, ਪਰਮਜੀਤ ਸਿੰਘ ਦਿਓਲ ਫ੍ਰੈਜ਼ਨੋ, ਲਖਬੀਰ ਸਿੰਘ ਸਮਰਾ ਟੈਕਸਸ, ਜਰਨੈਲ ਸਿੰਘ ਜੋਹਲ, ਹਰਨੇਕ ਸਿੰਘ ਪਾਵਲਾ ਵਾਸ਼ਿੰਗਟਨ ਰੈਂਟਨ, ਓਂਕਾਰ ਸਿੰਘ ਫ੍ਰੈਜ਼ਨੋ, ਸਰਬਜੀਤ ਸਿੰਘ ਰੈਂਡਨ ਗੈਸ ਐਂਡ ਫੂਡ ਵਾਲੇ ਐਲਗਰੋ, ਕਰਮਵੀਰ ਸਿੰਘ ਟਰਲਕ, ਹਰਜੀਤ ਸਿੰਘ ਲੈਥਰੋਪ ਐਂਟੀਲੋਪ ਟਰੱਕ ਸ਼ਾਪ ਵਾਲੇ ਬਰਨਸ, ਗੁਰਪਾਲ ਸਿੰਘ ਗਿੱਲ ਸੈਕਰਾਮੈਂਟੋ, ਸੇਵਕ ਸਿੰਘ ਹੋਲਿਸਟਰ, ਵਿੰਦਰ ਧਾਲੀਵਾਲ, ਮੇਜਰ ਸਿੰਘ ਸਿੱਧੂ, ਗੁਰਮੇਲ ਸਿੰਘ ਲਿੱਦੜ ਬੇਕਰਸਫੀਲਡ, ਧਰਮ ਸਿੰਘ, ਕੁਲਦੀਪ ਸਿੰਘ ਸੰਘਾ ਬੇਕਰਸਫੀਲਡ। ਇਹਨਾਂ ਸਾਰੇ ਹੀ ਸਪਾਂਸਰ ਦਾ ਬਹੁਤ ਬਹੁਤ ਧੰਨਵਾਦ। ਤੇ ਜੇਕਰ ਤੁਸੀਂ ਵੀ ਇਹਨਾਂ ਪ੍ਰੋਗਰਾਮਾਂ ਦੇ ਵਿੱਚੋਂ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ ਤਾਂ ਸਟੂਡੀਓ ਦਾ ਨੰਬਰ ਹੈ 408-272-5200 ਜੀ। ਅੱਜ ਦੀਆਂ ਖਬਰਾਂ 'ਚ ਬਹੁਤ ਵੱਡਾ ਤੂਫਾਨ ਜੋ ਅਮਰੀਕਾ 'ਚ ਸਨੋ ਦਾ ਸਟੋਰਮ ਦਾ ਆ ਰਿਹਾ ਹੈਗਾ, ਜਿਹਦੇ ਨਾਲ 135 ਮਿਲੀਅਨ ਲੋਕਾਂ ਨੂੰ ਇਫੈਕਟ ਕਰਨਾ ਆ ਤੇ ਉਹਦੇ ਬਾਰੇ ਆਪਾਂ ਡਿਸਕਸ ਕਰਾਂਗੇ। ਉਹ ਤੋਂ ਪਹਿਲਾਂ ਆਪਾਂ ਵਿੱਚ ਕੁਝ ਕੁ ਹਫ਼ਤਿਆਂ ਬਾਅਦ ਆਪਣੇ ਸਰੋਤਿਆਂ ਨੂੰ ਦੱਸਦੇ ਰਹਿੰਦੇ ਆ ਵੀ ਕਿੱਦਾਂ ਤੁਸੀਂ ਪੰਜਾਬੀ ਰੇਡੀਓ USA ਨੂੰ ਸੁਣ ਸਕਦੇ ਹੋ, ਪੰਜਾਬੀ ਰੇਡੀਓ USA ਦੇ ਪ੍ਰੋਗਰਾਮ ਦੇਖ ਸਕਦੇ ਹੋ। ਜਿੰਨੇ ਵੀ ਸਾਡੇ ਸਰੋਤੇ ਸੁਣ ਰਹੇ ਆ, ਜੇ ਤੁਸੀਂ ਕੈਨੇਡਾ ਵੱਲੋਂ ਇੱਧਰੋਂ ਰੈਡਿੰਗ ਸਾਈਡ ਤੋਂ 5 ਦੇ ਉੱਤੇ ਇੱਧਰੋਂ ਵਿਲੀਅਮਸ ਇੱਧਰੋਂ ਆ ਰਹੇ ਆ ਤੇ ਤੁਸੀਂ ਯੂਬਾ ਸਿਟੀ ਵਾਲਾ ਜਿਹੜਾ ਸਾਡਾ AM ਸਟੇਸ਼ਨ 1450 AM ਤੇ 96.5 FM ਇਹ ਸੁਣ ਸਕਦੇ ਹੋ। ਸੈਕਰਾਮੈਂਟੋ ਦੇ ਲਾਗੇ ਜਾਂ ਡੇਵਿਸ ਦੇ ਲਾਗੇ ਆ ਕੇ ਫਿਰ ਤੁਸੀਂ ਜੋ 1470 AM ਜੋ ਸੈਕਰਾਮੈਂਟੋ ਦਾ ਸਾਡਾ AM ਸਟੇਸ਼ਨ ਆ ਤੇ 105.9 FM ਇਹ ਆਪਣੀ ਕਾਰ ਦੇ ਵਿੱਚ ਸੇਵ ਕਰ ਲਓ ਤਾਂ ਬੜਾ ਸੌਖਾ ਹੁੰਦਾ, ਇੱਕ ਵਾਰੀ ਸੇਵ ਕਰ ਲਿਆ ਤਾਂ ਇਹ ਅੱਗੇ ਤੱਕ ਆ ਜਾਂਦਾ ਹੈਗਾ ਆ ਆਪਣੇ ਸਟਾਕਟਨ ਦੇ ਲਾਗੇ ਛਾਗੇ ਤੱਕ ਤੇ 99 ਤੇ ਜਾਂਦੇ ਜਾਂ 5 ਤੇ ਜਾਂਦੇ। ਉਸ ਤੋਂ ਅੱਗੇ ਤੁਹਾਡਾ ਆ ਜਾਂਦਾ ਲੋਡ ਆਈ ਦਾ ਜਿਹੜਾ ਸਾਡਾ ਸਟੇਸ਼ਨ ਆ 1570 AM ਤੇ ਇਹ ਇੱਥੋਂ ਚੱਲ ਕੇ ਟ੍ਰੇਸੀ, ਲਿਵਿੰਗਸਟਨ, ਇੱਧਰ ਸਾਰੇ ਵਿੱਚ ਜਿੰਨੇ ਵੀ ਟਾਊਨ ਆਉਂਦੇ, ਮੰਟੀਕਾ, ਟਰਲ, ਕਮੋਡੈਸਟੋ, ਮਰਸਡ ਵੱਲ ਨੂੰ ਤੇ ਮਰਸਡ ਦੇ ਲਾਗੇ ਜਾ ਕੇ ਫਿਰ ਫ੍ਰਿਜ਼ਨੋ ਦਾ ਸਾਡਾ ਜਿਹੜਾ AM ਰੇਡੀਓ ਸਟੇਸ਼ਨ 1300 AM ਤੇ ਜੋ FM ਹੈਗਾ 104.5 FM ਇਹ ਅੱਗੇ ਚਲੇ ਜਾਂਦਾ 99 ਤੇ ਜਾਂਦੇ। ਜੇ ਤੁਸੀਂ ਟੋਲੈਰੀ ਤੱਕ ਇੱਧਰ ਹਾਈਵੇ 5 ਦੇ ਉੱਤੇ ਵੀ ਜੇ ਤੁਸੀਂ ਆਇਲੇ ਨੂੰ ਜਾਂਦੇ ਆ ਲਾਸ ਵੈਨੀਅਸ ਤੋਂ ਥੋੜਾ ਅੱਗੇ ਜਾ ਕੇ ਇਹ ਤੁਸੀਂ ਸੁਣ ਸਕਦੇ ਹੋ। ਤੇ ਟੋਲੈਰੀ ਤੋਂ ਅੱਗੇ ਫਿਰ ਤੁਸੀਂ ਬੇਕਰਸਫੀਲਡ ਵਾਲਾ ਜੋ ਸਾਡਾ AM ਸਟੇਸ਼ਨ ਆ 1350 AM ਤੇ 105.7 FM ਇਹ ਤੁਸੀਂ ਸੁਣ ਸਕਦੇ ਹੋ। ਇਹ ਟੋਲੈਰੀ ਤੋਂ ਲੈ ਕੇ ਜੋ ਲਾਸ ਐਂਜਲਸ ਦੀਆਂ ਗ੍ਰੇਪ ਵਾਈਨ ਵਾਲਾ ਏਰੀਆ, ਪਹਾੜੀ ਵਾਲਾ ਏਰੀਆ ਹੈਗਾ, ਜਦੋਂ ਪਹਾੜੀ ਚੜ੍ਹਦੀ ਆ ਉਹ ਪਹਾੜੀ ਦੇ ਮਿਡਲ ਤੱਕ ਤੁਸੀਂ ਇਹ ਪ੍ਰੋਗਰਾਮ ਸੁਣ ਸਕਦੇ ਹੋ। ਇਹ ਹਾਈਵੇ 5, ਹਾਈਵੇ 99 ਇੱਧਰੋਂ ਸਾਡੇ ਸਾਰੇ ਇਹ ਸਟੇਸ਼ਨ ਆ। ਬੇ ਏਰੀਏ ਦੇ ਵਿੱਚ ਤੁਸੀਂ 99.3 FM ਕਾਰਾਂ ਦੇ ਵਿੱਚ ਤੁਸੀਂ ਮਿਲਪੀਟਰ, ਸੈਨ ਹੋਜ਼ੇ, ਸਨੀਵੇਲ, ਸੈਂਟਾ ਕਲਾਰਾ, ਫ੍ਰੀਮੌਂਟ, ਹੇਵਰਡ, ਯੂਨੀਅਨ ਸਿਟੀ, ਨਿਊਯਾਰਕ ਇਹ ਸਾਰੇ ਜਿੱਥੇ ਆਪਣੀ ਪੋਪੂਲੇਸ਼ਨ ਕਾਫੀ ਵੱਡੀ ਪੰਜਾਬੀਆਂ ਦੀ ਰਹਿੰਦੀ ਹੈ ਉਹ ਸਾਰੇ ਏਰੀਏ ਸੁਣ ਸਕਦੇ ਹੋ। ਜੇ ਪੂਰੇ ਬੇ ਏਰੀਆ ਸੁਣਨਾ ਤਾਂ ਤੁਸੀਂ ਤੁਹਾਡੇ ਜੇ ਕਾਰ 'ਚ HD ਚੈਨਲ ਹੈਗਾ ਆ, ਮੋਸਟਲੀ ਜਿਹੜੀਆਂ 2015 ਤੋਂ ਬਾਅਦ ਦੀਆਂ ਕਾਰਾਂ ਆ ਉਹਨਾਂ 'ਚ HD ਚੈਨਲ ਹੈਗੇ ਆ ਤੇ 98.5 FM ਤੇ HD 3 ਜਦੋਂ ਤੁਸੀਂ 98.5 FM ਪਾਉਂਗੇ
ਤੁਹਾਨੂੰ ਪਤਾ ਲੱਗ ਜਾਣਾ ਵੀ ਉੱਥੇ ਤੁਹਾਡੀ ਕਾਰ 'ਚ HD ਚੈਨਲ ਹੈਗਾ, HD 1 2 3 ਤੇ ਪਾਉਂਗੇ ਤੇ ਤੁਸੀਂ ਇਹ ਪੂਰੇ ਬੇ ਏਰੀਏ 'ਚ ਇਸ ਨੂੰ ਸੁਣ ਸਕਦੇ ਹੋ। ਇਸ ਤੋਂ ਬਿਨਾਂ ਤੁਸੀਂ ਫੇਸਬੁੱਕ ਤੇ YouTube ਤੇ ਲਾਈਵ ਦੇਖ ਸਕਦੇ ਹੋ। ਪੰਜਾਬੀ ਰੇਡੀਓ USA ਦੀ ਐਪ ਆਪਣੀ ਆਈਫੋਨ, ਐਂਡਰੋਇਡ ਜਿੰਨੇ ਵੀ ਫੋਨ ਆ ਉਹਨਾਂ ਤੇ ਡਾਊਨਲੋਡ ਕਰ ਲਓ। ਉੱਥੇ ਕਦੇ ਕਦੇ ਇਸ਼ੂ ਆਉਂਦਾ, ਐਡਵਰਟਾਈਜ਼ਮੈਂਟ ਬਹੁਤ ਆਉਂਦੀਆਂ, ਉਹਦੇ ਉੱਤੇ ਅਸੀਂ ਵਰਕਆਊਟ ਕਰ ਰਹੇ ਹਾਂ। ਤੇ ਜੇ ਤੁਸੀਂ ਫੋਨ ਦੇ ਰਾਹੀਂ ਸੁਣਨਾ, ਜਦੋਂ ਤੁਸੀਂ ਐਪ ਡਾਊਨਲੋਡ ਕੀਤੀ ਹੋਆ ਉੱਥੇ, ਕਿਉਂਕਿ ਇੱਕ ਤਰ੍ਹਾਂ ਦੇ ਨਾਲ ਫੋਰਚੂਨੇਟਲੀ ਵੀ ਕਹਿ ਸਕਦੇ ਹਾਂ, ਅਨਫੋਰਚੂਨੇਟਲੀ ਵੀ, ਕਿਉਂਕਿ 40 50 ਹਜ਼ਾਰ ਲਿਸਨਰ ਇੱਕੋ ਟਾਈਮ ਤੇ ਹੋ ਜਾਂਦਾ ਫੋਨ ਤੇ ਉਹ ਕੀ ਹੁੰਦਾ, ਫਿਰ ਹਰ ਰੋਜ਼ ਫੋਨ ਬੰਦ ਕਰ ਦਿੰਦੇ ਆ, ਕਿਉਂਕਿ ਆਪਣੇ ਫੋਨ ਤੇ 5 6 ਘੰਟੇ ਵੀ ਪ੍ਰੋਗਰਾਮ ਸੁਣਦੇ ਆ। ਉਹ ਕਹਿੰਦੇ ਅਨਲਿਮਿਟਡ ਦਾ ਮਤਲਬ ਇਹ ਨਹੀਂ ਹੈ ਵੀ ਤੁਸੀਂ ਬਹੁਤ ਜ਼ਿਆਦਾ ਸੁਣੋ, ਹਨਾ। ਸੋ ਉਹ ਹਰ ਰੋਜ਼ ਫੋਨ ਨੰਬਰ ਚੇਂਜ ਹੋ ਜਾਂਦਾ, ਫਿਰ ਕਾਲਸ ਬਹੁਤ ਆਉਂਦੀਆਂ। ਸੋ ਉਹਦਾ ਇੱਕੋ ਇੱਕ ਸੋਲੂਸ਼ਨ ਆ, ਤੁਸੀਂ ਆਪਣੇ ਆਈਫੋਨ ਜਾਂ ਐਂਡਰੋਇਡ ਫੋਨ ਦੇ ਜਿਹੜੇ ਤੁਹਾਡੇ ਹੈਗੇ ਆ ਉਹਨਾਂ ਦੇ ਉੱਤੇ ਪੰਜਾਬੀ ਰੇਡੀਓ USA ਇਹਦੀ ਐਪ ਡਾਊਨਲੋਡ ਕਰ ਲਓ ਤੇ ਉੱਪਰ ਟੈਲੀਫੋਨ ਨੰਬਰ ਆ ਜਾਂਦਾ ਆ ਹਰ ਰੋਜ਼, ਤੇ ਉੱਥੇ ਤੁਸੀਂ ਬਟਨ ਦੱਬ ਕੇ ਉਹ ਟੈਲੀਫੋਨ ਦੇ ਰਾਹੀਂ ਐਪ ਤੋਂ ਸੁਣ ਸਕਦੇ ਹੋ। ਫਿਰ ਤੁਹਾਡੀ ਜਿਹੜੀ ਆ ਉਹ ਡਾਟਾ ਯੂਜ਼ ਨਹੀਂ ਹੁੰਦਾ। ਅਮਰੀਕਾ ਦੇ ਵਿੱਚ ਤਾਂ ਡਾਟਾ ਦਾ ਹੁਣ ਕੋਈ ਰੌਲਾ ਨਹੀਂ, ਕਈ ਕੈਨੇਡਾ ਤੋਂ ਜਿਹੜੇ ਆਪਣੇ ਭੈਣ ਭਰਾ ਆਉਂਦੇ ਆ, ਟਰੱਕਰਸ ਬਹੁਤ ਵੱਡੀ ਗਿਣਤੀ ਸੁਣਦੇ, ਸੋ ਉਹਨਾਂ ਦਾ ਵੱਡਾ ਕੁਐਸਚਨ ਹੁੰਦਾ ਹੈਗਾ। ਸੋ ਇਹ ਸਾਰੇ, ਤੇ ਜੇ ਕੋਈ ਮਿਸ ਵੀ ਜੀ ਕਰ ਜਾਂਦਾ ਤੇ ਤੁਸੀਂ ਪੰਜਾਬੀ ਰੇਡੀਓ USA ਦੇ ਸਾਰੇ ਪ੍ਰੋਗਰਾਮ ਪੋਡਕਾਸਟ ਤੇ ਵੀ, YouTube ਤੇ, ਫੇਸਬੁੱਕ ਤੇ ਕਦੇ ਵੀ ਜੋ ਆ ਉਹ ਜਿਹੜੇ ਮਰਜ਼ੀ ਟਾਈਮ ਸੁਣ ਸਕਦੇ ਹੋ। ਸੋ ਇਹ ਹੌਲੀ ਹੌਲੀ ਆਉਣ ਵਾਲੇ ਸਮੇਂ 'ਚ ਹੋਰ ਵੀ ਵਾਹਿਗੁਰੂ ਦੀ ਕਿਰਪਾ ਨਾਲ ਆਪਾਂ ਸਟੇਸ਼ਨਾਂ 'ਚ ਵਾਧਾ ਕਰਾਂਗੇ, ਜਿੱਦਾਂ ਜਿੱਦਾਂ ਹੋਇਆ ਉਹ ਤੁਹਾਨੂੰ ਦੱਸਦੇ ਜਾਵਾਂਗੇ। ਹੁਣ ਆਪਾਂ ਖਬਰਾਂ ਵੱਲ ਆਈਏ ਤੇ ਸਭ ਤੋਂ ਪਹਿਲੀ ਖਬਰ ਅੱਜ ਮੌਸਮ ਨੂੰ ਲੈ ਕੇ ਹੈਗੀ ਆ। ਆਈਸ ਸਟਾਰਮ ਜੋ ਆ ਰਿਹਾ ਬਹੁਤ ਵੱਡਾ, ਸ਼ਿਕਾਗੋ ਏਰੀਏ ਦੇ ਵਿੱਚ ਵਿੰਟਰ ਸਟਾਰਮ, ਤੇ ਟੈਂਪਰੇਚਰ ਬਹੁਤ ਘੱਟ ਆ। ਕ੍ਰਿਸਮਸ ਕਈ ਜਗ੍ਹਾ ਦੇ ਉੱਤੇ ਕਹਿੰਦੇ ਆਲਮੋਸਟ ਕੈਂਸਲ ਹੀ ਆ ਲੋਕਾਂ ਵੱਲੋਂ, ਕਿਉਂਕਿ ਆਪਾਂ ਕੱਲ ਵੀ ਦੱਸਿਆ ਸੀ 3700 ਤੋਂ ਵੱਧ ਫਲਾਈਟਸ ਆਲਰੇਡੀ ਫਰਾਈਡੇ ਤੱਕ ਕੈਂਸਲ ਹੋ ਗਈਆਂ ਸੀ। ਹੁਣ ਉਹ ਫਿਗਰ 5400 ਦੇ ਕਰੀਬ ਆ ਚੁੱਕਾ, 5400 ਫਲਾਈਟਸ ਕੈਂਸਲ ਹੋ ਚੁੱਕੀਆਂ ਆ। ਤੇ ਜੋ ਬਫਲੋ ਵਾਲਾ ਏਰੀਆ ਆ, ਬਫਲੋ ਮੈਟਰੋ ਏਰੀਆ ਆ, 2 ਘੰਟੇ ਦਾ ਉੱਥੇ ਬਲਿਜ਼ਰਡ ਕੰਡੀਸ਼ਨਸ ਦੱਸੀਆਂ ਗਈਆਂ ਹੈਗੀਆਂ ਆ, ਤੇ ਬਹੁਤ ਹੀ ਜ਼ਿਆਦਾ ਜਿਹੜੀ ਸਨੋ ਆ ਉੱਥੇ ਪੈ ਰਹੀ ਹੈਗੀ ਆ। ਇਹਦੇ ਨਾਲ ਜਿਸ ਤਰ੍ਹਾਂ ਮੈਂ ਦੱਸਿਆ, ਕਹਿੰਦੇ ਮਿਲੀਅਨਸ ਆਫ ਲੋਕ ਜੋ USA ਦੀ ਪੋਪੂਲੇਸ਼ਨ ਆ ਉਹ ਇਸ ਮੇਜਰ ਸਟਾਰਮ ਦੇ ਜੋ ਅੰਡਰ ਆਏ ਹੈਗੇ ਆ। US ਮੈਕਸੀਕੋ ਬਾਰਡਰ ਤੱਕ ਜਿਹੜਾ ਆ ਇਹ ਟੈਂਪਰੇਚਰ ਇਫੈਕਟ ਕਰ ਰਿਹਾ ਹੈਗਾ। ਕਹਿੰਦੇ ਵੀ ਜੇ ਦੇਖਿਆ ਜਾਵੇ 40 ਸਾਲਾਂ ਦੇ ਵਿੱਚ, ਪਿਛਲੇ 40 ਸਾਲਾਂ ਦੇ ਦੌਰਾਨ ਪਲੇਨਸ ਤੇ ਮਿਡ ਵੈਸਟ ਵਾਲਾ ਜੋ ਏਰੀਆ ਆ ਉੱਥੇ ਇਹ ਕ੍ਰਿਸਮਸ ਦਾ ਜੋ ਵੀਕਐਂਡ ਆ ਇੰਨਾ ਜ਼ਿਆਦਾ ਠੰਡਾ ਹੈਗਾ ਆ। ਜੇ ਆਪਾਂ ਵੈਸਟ ਕੋਸਟ ਦੀ ਗੱਲ ਕਰਦੇ ਜਾਈਏ, ਆਪਣੇ ਗੁਆਂਢੀ ਸਟੇਟ ਓਰੇਗਨ ਤੇ ਨਾਲ ਦੀ ਸਟੇਟ ਜੋ ਵਾਸ਼ਿੰਗਟਨ ਹੈਗੀ ਆ, ਉੱਥੇ ਕਹਿੰਦੇ ਵੀ ਜੋ ਸੀ ਟੈਕ ਦਾ ਰਨਵੇ ਸੀ ਉਹ ਕਲੋਜ਼ ਕਰਨਾ ਪਿਆ ਕਿਉਂਕਿ ਆਈਸ ਸਟਾਰਮ ਆਇਆ ਸੀ। ਸੋ ਉੱਥੇ ਸਿਆਟਲ ਦੇ ਵਿੱਚ ਵੀ ਜਿਹੜਾ ਆ 에ਅਰਪੋਰਟ ਸ਼ਟ ਡਾਊਨ ਕਰਨਾ ਪਿਆ ਉਹਨਾਂ ਨੂੰ ਇੱਕ ਰਨਵੇ, ਕਿਉਂਕਿ ਜੋ ਸਟਾਰਮ ਬੜਾ ਆਇਆ ਸੀ। ਫਰੀਜ਼ਿੰਗ ਰੇਨ ਵੈਸਟਰਨ ਵਾਸ਼ਿੰਗਟਨ ਦੇ ਵਿੱਚ ਹੈਗੀ ਆ। ਇਹਦੇ ਨਾਲ ਕੀ ਹੋਇਆ ਵੀ ਪਬਲਿਕ ਟਰਾਂਸਪੋਰਟੇਸ਼ਨ ਵੀ ਆਲਮੋਸਟ ਸ਼ਟ ਡਾਊਨ ਆ ਤੇ ਬਹੁਤ ਸਾਰੀਆਂ ਸੜਕਾਂ ਕਲੋਜ਼ ਆ। ਆਈਸੀ ਕੰਡੀਸ਼ਨ ਬਣੀ ਹੋਈ ਹੈਗੀ ਆ। ਵਾਸ਼ਿੰਗਟਨ ਸਟੇਟ ਡਿਪਾਰਟਮੈਂਟ ਆਫ ਟਰਾਂਸਪੋਰਟੇਸ਼ਨ ਨੇ ਇਹ ਕਿਹਾ ਵੀ ਨੌਨ ਅਸੈਂਸ਼ੀਅਲ ਟਰੈਵਲ ਨਾ ਕਰੋ ਜਾਂ ਉਸ ਨੂੰ ਡਿਲੇ ਕਰ ਦਿਓ। ਇੱਕ ਵਾਰੀ ਫੇਰ ਜਿੰਨੇ ਸਾਡੇ ਟਰੱਕਰ ਵੀਰ ਆ ਜਾਂ ਹੋਰ ਵੀ ਆਪਾਂ ਜਿੰਨੇ ਭੈਣ ਭਰਾ ਆ, ਸਾਰਿਆਂ ਦੇ ਰਿਸ਼ਤੇਦਾਰ ਵੱਖ-ਵੱਖ ਅਮਰੀਕਾ ਦੇ ਸ਼ਹਿਰਾਂ ਦੇ ਵਿੱਚ ਹੈਗੇ ਆ, ਆਪਾਂ ਜਾਣੇ ਹੈਗੇ ਆ ਵੀ ਕੰਡੀਸ਼ਨ ਬਹੁਤ ਬੈਡ ਆ, ਧਿਆਨ ਨਾਲ ਜਾਓ। ਕਿਉਂਕਿ ਖਾਸ ਕਰਕੇ ਜਿਹੜੇ ਕੈਲੀਫੋਰਨੀਆ ਵਾਲੇ, ਜਦੋਂ ਆਪਾਂ ਇਸ ਏਰੀਏ ਤੋਂ ਜਦੋਂ ਆਪਾਂ ਸਨੋ ਨਹੀਂ ਦੇਖੀ ਹੁੰਦੀ ਜਾਂ ਜੇ ਦੇਖੀ ਵੀ ਹੁੰਦੀ, ਸਨੋ 'ਚ ਡਰਾਈਵ ਨਹੀਂ ਕੀਤਾ ਹੁੰਦਾ ਤੇ ਸਨੋ ਵਾਲੇ ਏਰੀਏ 'ਚ ਜਾਂਦੇ ਆ ਤੇ ਬੜਾ ਖਤਰਨਾਕ ਹੁੰਦਾ ਆ। ਤੇ ਕਿਉਂਕਿ ਸਨੋ ਇੰਨੀ ਜ਼ਿਆਦਾ ਪਈ ਆ ਕਈ ਏਰੀਏ 'ਚ, ਵੈਨਕੂਵਰ ਵੀ ਤੁਸੀਂ ਦੇਖਿਆ ਸੀ, ਤੇ ਉਹਨਾਂ ਦੇ ਕੋਲ ਇੰਨਾ ਇਕਵਿਪਮੈਂਟ ਹੀ ਨਹੀਂ, ਉਹਨੇ ਸੋਚਿਆ ਨਹੀਂ ਸੀ ਵੀ ਇੰਨੀ ਜ਼ਿਆਦਾ ਪੈ ਸਕਦੀ ਆ ਵੀ ਸੜਕਾਂ ਛੇਤੀ ਤੋਂ ਛੇਤੀ ਜਿਹੜੀਆਂ ਆ ਉਹ ਕਲੀਨ ਕਰ ਸਕੀਏ। ਲੋਅਰ ਸਪੋਕਨ ਸਟਰੀਟ ਬ੍ਰਿਜ ਦੇ ਲਾਗੇ ਜੋ ਸਿਆਟਲ 'ਚ ਉਹ ਕਾਫੀ ਘੰਟੇ ਬੰਦ ਰਹੀ ਆ ਤੇ ਥੋੜਾ ਟਾਈਮ ਹੀ ਹੋਇਆ ਉਹਨੂੰ ਖੋਲਣ ਨੂੰ। ਤੇ I-405 I-90 ਇਹ ਵੀ ਹੁਣ ਦੁਬਾਰਾ ਕੀ ਖੋਲਿਆ ਗਿਆ ਆ, ਪਰ ਕੰਡੀਸ਼ਨ ਹਜੇ ਵੀ ਬਹੁਤ ਜ਼ਿਆਦਾ
ਬੈਡ ਹੈਗਾ ਆ। ਅੱਜ ਸਵੇਰੇ 5:10 ਤੇ ਸੀਟੈਕ 에ਅਰਪੋਰਟ, ਜੋ ਸਿਆਟਲ ਦਾ ਮੇਨ 에ਅਰਪੋਰਟ ਆ, ਉਹਦੇ ਸਾਰੇ ਰਨਵੇਜ਼ ਇਨਡੈਫੀਨਿਟਲੀ ਕਲੋਜ਼ ਕਰ ਦਿੱਤੇ ਗਏ ਆ। ਸੋ ਜੋ ਵੀ ਸਿਆਟਲ ਏਰੀਏ 'ਚ ਆ ਰਹੇ ਆ ਜਾਂ ਜਾਣਾ ਸੀ, ਉਹਨਾਂ ਨੂੰ ਇਹ ਕਾਫੀ ਜ਼ਿਆਦਾ ਜਿਹੜਾ ਇਹਦੇ ਉੱਤੇ ਅਸਰ ਪਊਗਾ। ਦੂਸਰੇ ਪਾਸੇ ਜੇ ਆਪਣੀ ਗਵਰਨਮੈਂਟ ਦੀ ਗੱਲ ਕਰਦੇ ਜਾਈਏ, ਛੁੱਟੀਆਂ ਦਾ ਮਾਹੌਲ ਆ ਤੇ ਕ੍ਰਿਸਮਸ ਦੇ ਦੌਰਾਨ ਛੁੱਟੀਆਂ ਹੁੰਦੀਆਂ, ਬਹੁਤ ਸਾਰੇ ਲੋਕ ਕ੍ਰਿਸਮਸ ਦੇ ਗਿਫਟ ਭੇਜਦੇ ਹੈਗੇ ਆ, ਆਉਂਦੇ ਆ, ਤੇ ਉਹ ਹੁਣ ਸਾਰਾ ਕੁਝ ਕਹਿੰਦੇ ਡਿਲੇ ਹੋ ਜਾਣਾ ਆ, ਲੇਟ ਹੋ ਜਾਣਾ ਆ। 99 ਦੇ ਕਰੀਬ 89 ਪੋਸਟ ਆਫਿਸਸ ਇਹ ਕਲੋਜ਼ ਕਰ ਦਿੱਤੇ ਗਏ ਆ, ਕਿਉਂਕਿ ਮੈਸਿਵ ਵਿੰਟਰ ਸਟਾਰਮ ਆਇਆ। ਲਾਸਟ ਮਿੰਟ ਹੌਲੀਡੇ ਡਿਲੀਵਰੀਜ਼ ਹੋਣੀਆਂ ਸੀਗੀਆਂ। ਤੁਹਾਨੂੰ ਸਾਰਿਆਂ ਨੂੰ ਪਤਾ ਹੀ ਆ ਵੀ ਜੋ ਪੋਸਟ ਆਫਿਸ ਆ ਉਹਦੇ ਰਾਹੀਂ ਹੀ ਐਮਾਜ਼ੋਨ, UPS, ਫੈਡਐਕਸ, ਇਹ ਸਾਰੇ ਕਈ ਸਮਾਨ ਜਿਹੜਾ ਭੇਜਦੇ ਹੈਗੇ ਆ। ਕੱਲੇ ਪੋਸਟ ਆਫਿਸ ਤੋਂ ਬਿਨਾਂ ਵੀ ਐਮਾਜ਼ੋਨ, UPS ਤੇ ਫੈਡਐਕਸ, ਇਹਨਾਂ ਸਾਰਿਆਂ ਨੇ ਵਾਰਨਿੰਗ ਕੀਤੀ ਹੈਗੀ ਆ ਵੀ US ਦਾ ਜੋ ਇਹ ਸਾਰਾ ਏਰੀਆ ਈਸਟ ਕੋਸਟ ਵਾਲਾ ਸਨੋ ਸਟਾਰਮ ਦੇ ਅੰਡਰ ਆਇਆ, ਉਹਦੇ ਕਰਕੇ ਅਸੀਂ ਕ੍ਰਿਸਮਸ ਦੇ ਜੋ ਗਿਫਟ ਆ, ਜੋ ਡਿਲੀਵਰੀਜ਼ ਆ, ਉਹ ਟਾਈਮ ਸਿਰ ਨਹੀਂ ਪਹੁੰਚਾ ਸਕਾਂਗੇ। ਤੇ ਕਾਫੀ ਜ਼ਿਆਦਾ ਜਿਹੜੀ ਡਿਸਟਰਪਸ਼ਨ ਹੋਈ ਆ ਵੈਸਟ ਕੋਸਟ 'ਚ ਵੀ। ਹੁਣ ਜੇ 에ਅਰਪੋਰਟ ਹੀ ਬੰਦ ਹੋ ਗਿਆ, ਚਾਹੇ ਕੁਝ ਘੰਟਿਆਂ ਲਈ ਵੀ ਹੋਵੇ, ਉਹਦੇ ਨਾਲ ਬਹੁਤ ਜ਼ਿਆਦਾ ਜਿਹੜਾ ਫਲਾਈਟਸ ਦੇ ਉੱਤੇ ਅਸਰ ਪੈਂਦਾ ਹੈਗਾ ਆ। ਤੇ ਜੋ ਫੈਡਐਕਸ ਕੰਪਨੀ ਆ, ਉਹ ਕਹਿੰਦੇ ਵੀ ਉਹਨਾਂ ਦੇ ਜਿਹੜੇ US ਦੇ ਕਸਟਮਰਸ ਜਿਨ੍ਹਾਂ ਨੂੰ ਪੈਕੇਜਸ ਆਣੇ ਸੀ ਸ਼ੁੱਕਰਵਾਰ ਤੇ ਸ਼ਨੀਚਰਵਾਰ ਨੂੰ, ਉਹ ਸਾਰੇ ਹੁਣ ਡਿਲੇ ਹੋ ਗਏ ਹੈਗੇ ਆ। ਤੇ ਪੋਸਟ ਆਫਿਸ ਮੈਂ ਦੱਸਿਆ ਹੀ ਆ ਤੁਹਾਨੂੰ, 53 ਦੇ ਕਰੀਬ US ਦੇ ਪੋਸਟ ਆਫਿਸ ਸਾਊਥ ਡਕੋਟਾ ਦੇ ਵਿੱਚ, 20 ਦੇ ਕਰੀਬ ਨਾਰਥ ਡਕੋਟਾ ਦੇ ਵਿੱਚ, 6 ਦੇ ਕਰੀਬ ਨਵਰਾਸਕਾ ਦੇ ਵਿੱਚ, 5 ਦੇ ਕਰੀਬ ਮਿਨੇਸੋਟਾ ਤੇ ਆਇਓਵਾ ਸਟੇਟਸ ਦੇ ਵਿੱਚ ਜੋ ਸ਼ਟ ਡਾਊਨ ਕਰ ਦਿੱਤੇ ਹੈਗੇ ਆ। ਐਮਾਜ਼ੋਨ ਨੇ ਵੀ ਇਹ ਕਿਹਾ ਆ ਵੀ ਉਹ ਕੁਝ ਫੈਸਿਲਿਟੀਆਂ ਜਿਹੜੀਆਂ ਉਹਨਾਂ ਦੀਆਂ, ਉਹ ਸਟਾਰਮ ਕਰਕੇ ਸ਼ਟ ਡਾਊਨ ਕਰ ਰਹੇ ਹੈਗੇ ਆ। ਤੇ ਜੋ EMPLOYEES ਇਹਨਾਂ ਫੈਸਿਲਿਟੀਆਂ ਤੇ ਕੰਮ ਕਰਦੇ ਆ, ਕਹਿੰਦੇ ਵੀ ਉਹਨਾਂ ਨੂੰ ਪੇਡ, ਜੋ ਇੱਕ ਤਰ੍ਹਾਂ ਦੇ ਨਾਲ ਹੌਲੀਡੇ ਕਹਿ ਸਕਦੇ ਆ, ਵੀ ਪੇਡ ਉਹਨਾਂ ਦਾ ਟਾਈਮ ਹੋਊਗਾ। ਜੇ ਉਹ ਕੰਮ ਤੇ ਨਹੀਂ ਆ ਸਕਦੇ ਤੇ ਉਹਨਾਂ ਨੂੰ ਇਹ ਸ਼ਟ ਡਾਊਨ ਕਰਨਾ ਪਿਆ ਹੈਗਾ ਆ। ਸੋ ਵਿਦਿਨ USA ਦੇ ਵਿੱਚ ਬਹੁਤ ਵੱਡੀ ਗਿਣਤੀ ਦੇ ਵਿੱਚ ਫਲਾਈਟਸ ਕੈਂਸਲ ਹੋਈਆਂ ਆ। ਜਿੰਨੇ ਵੀ ਸਾਡੇ ਸਰੋਤੇ ਸੁਣ ਰਹੇ ਆ, ਦੇਖ ਰਹੇ ਆ ਤੁਸੀਂ ਪੰਜਾਬੀ ਰੇਡੀਓ USA ਫੇਸਬੁੱਕ, YouTube ਦੇ ਉੱਤੇ, ਜਿਨ੍ਹਾਂ ਨੇ ਟਰੈਵਲ ਕਰਨਾ ਆ, ਪਲੀਜ਼ ਆਪਣਾ ਚੈੱਕ ਕਰੋ ਟੈਂਪਰੇਚਰ, ਵੈਦਰ ਤੇ ਫਲਾਈਟਸ ਨੂੰ। ਨਹੀਂ ਤਾਂ ਇਦਾਂ ਨਾ ਹੋਵੇ, ਕਿਉਂਕਿ ਬਹੁਤ ਵਾਰ ਜੋ ਟੁੱਟਵੀਆਂ ਫਲਾਈਟਸ ਹੁੰਦੀਆਂ ਰਸਤੇ ਦੇ ਵਿੱਚ, ਫਿਰ ਤੁਸੀਂ ਕਿੰਨੇ ਘੰਟੇ ਫਸੇ ਨਾ ਰਹੋ। ਤੇ ਬੜੇ ਧਿਆਨ ਦੇ ਨਾਲ, ਤੇ ਜੋ ਟਰੱਕਰਸ ਹੈਗੇ ਆ ਜਾ ਰਹੇ ਹੈਗੇ ਜਿੱਥੇ ਵੀ ਸਨੋ ਪੈ ਰਹੀ ਆ ਇਹਨਾਂ ਏਰੀਆ ਦੇ ਵਿੱਚ, ਬੜੇ ਧਿਆਨ ਦੇ ਨਾਲ ਆਪਣਾ ਵੈਦਰ ਚੈਨਲ ਜੋ ਆ ਉਸ ਨੂੰ ਸੁਣੋ, ਉਸ ਨੂੰ ਦੇਖੋ, ਤਾਂ ਕਿ ਜੋ ਆ ਤੁਸੀਂ ਬੜੀ ਸੇਫਲੀ ਮੁੜ ਕੇ ਆਪਣੇ ਘਰ ਪਹੁੰਚ ਸਕੋ। ਜੀ। ਅਗਲੀ ਕੌਮਾਂਤਰੀ ਖਬਰ ਦੇ ਵੱਲ ਵਧੀਏ ਤੇ ਰੁਖ ਕਰੀਏ ਫਰਾਂਸ ਦੀ ਰਾਜਧਾਨੀ ਪੈਰਿਸ ਦੇ ਵਿੱਚ ਸ਼ੂਟਿੰਗ ਦੀ ਇਹ ਘਟਨਾ ਵਾਪਰੀ ਹੈ। ਉੱਥੋਂ ਦੇ ਜਿਹੜੇ ਮੀਡੀਆ ਅਦਾਰੇ ਨੇ ਉਹ ਰਿਪੋਰਟ ਕਰ ਰਹੇ ਨੇ ਕਿ ਇਸ ਘਟਨਾ ਦੇ ਵਿੱਚ 3 ਲੋਕਾਂ ਦੀ ਮੌਤ ਹੋ ਚੁੱਕੀ ਹੈ ਤੇ 4 ਤੋਂ ਵੱਧ ਲੋਕ ਜਿਹੜੇ ਆ ਗੰਭੀਰ ਰੂਪ ਦੇ ਵਿੱਚ ਜ਼ਖਮੀ ਨੇ। 69 ਸਾਲ ਦੇ ਦੋਸ਼ੀ ਨੂੰ, ਜਿਹੜਾ ਕਿ ਇਸ ਘਟਨਾ ਦੇ ਵਿੱਚ ਦੋਸ਼ੀ ਸ਼ੱਕੀ ਮੰਨਿਆ ਗਿਆ, ਉਹਨੂੰ ਗ੍ਰਿਫਤਾਰ ਕਰ ਲਿਆ ਗਿਆ। ਮੀਡੀਆ ਨੇ, ਪੁਲਿਸ ਨੇ, ਉੱਥੋਂ ਦੇ ਮੀਡੀਆ ਅਦਾਰਿਆਂ ਨੇ ਇਹਦੀ ਪੁਸ਼ਟੀ ਕੀਤੀ ਹੈ। ਤੇ ਸੈਂਟਰਲ ਪੈਰਿਸ ਦੇ ਵਿੱਚ ਇਲਾਕਾ ਇੱਕ ਸੈਂਟ ਡੈਨਿਸ ਮਾਰਕੀਟ, ਉੱਥੇ ਇਹ ਫਾਇਰਿੰਗ ਦੀ ਘਟਨਾ ਨੂੰ, ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਤੇ ਹੁਣ ਇਹਦੀ ਜਾਂਚ ਕੀਤੀ ਜਾ ਰਹੀ ਹੈ। ਸਾਰੇ ਬਾਜ਼ਾਰ ਜਿਹੜੇ ਬੰਦ ਕਰ ਦਿੱਤੇ ਗਏ ਆ। ਹਮਲਾ ਕਿਸ ਮਨਸ਼ਾ ਦੇ ਨਾਲ ਕੀਤਾ ਗਿਆ, ਇਹਦੀ ਜਾਣਕਾਰੀ ਹਲੇ ਤੱਕ ਨਹੀਂ ਮਿਲੀ ਆ, ਪਰ ਇੰਨਾ ਜ਼ਰੂਰ ਆ, ਕੁਝ ਪੁਲਿਸ ਅਫਸਰਾਂ ਦਾ ਕਹਿਣਾ ਹੈ ਕਿ ਕੁਰਦਿਸ਼ ਕਮਿਊਨਿਟੀ ਸੈਂਟਰ ਦੇ ਕੋਲ ਇਹ ਗੋਲੀਬਾਰੀ ਕੀਤੀ ਗਈ ਹੈ ਤੇ ਹੋ ਸਕਦਾ ਹੈ ਕਿ ਇਹ ਨਸਲੀ ਹਮਲਾ ਹੋਣ ਦੇ ਸੰਕੇਤ ਮਿਲਣ, ਕਿਉਂਕਿ ਇੱਥੇ ਈਰਾਨ ਤੋਂ ਆਉਣ ਵਾਲਾ ਜਿਹੜਾ ਕੁਰਦ ਭਾਈਚਾਰਾ, ਉਹਦੇ ਲੋਕ ਵਸਦੇ ਆ ਤੇ ਅਜਿਹਾ ਵੀ ਲੱਗਦਾ ਹੈ ਵੀ ਇਹ ਨਸਲੀ ਹਮਲਾ ਹੋ ਸਕਦਾ ਹੈ। ਫਿਲਹਾਲ ਹਮਲੇ ਦੀ ਅਸਲੀ ਜਿਹੜੀ ਵਜ੍ਹਾ ਉਹ ਹਲੇ ਤੱਕ ਸਾਹਮਣੇ ਨਹੀਂ ਆਈ ਹੈ। ਹਮਲਾਵਰ ਦੇ ਬਾਰੇ ਉਹਨਾਂ ਕਿਹਾ ਕਿ ਇਹ ਫਰਾਂਸ ਦਾ ਹੀ ਨਾਗਰਿਕ ਹੈ ਤੇ ਉਸ ਤੇ ਪਹਿਲਾਂ ਵੀ ਕਤਲ ਦੀ ਕੋਸ਼ਿਸ਼ ਕਰਨ ਦੇ ਮਾਮਲੇ ਜਿਹੜਾ ਦਰਜ ਹੈ। 2016-2021 ਦੇ ਵਿੱਚ ਉਹਨੇ ਕੁਝ ਬੰਦਿਆਂ ਦਾ ਮਰਡਰ ਕਰਨ ਦੀ ਕੋਸ਼ਿਸ਼ ਕੀਤੀ ਸੀ। ਕੁਝ ਕੌਨਸਪੀਰੈਂਸੀ ਦੇ ਵਿੱਚ, ਕੁਝ ਕਤਲਾਂ ਦੀ ਜਾਂਚ ਦੇ ਵਿੱਚ ਵੀ ਉਹਦਾ ਜਿਹੜਾ ਨਾਮ ਬੋਲਦਾ ਸੀਗਾ, ਪਰ ਉਹਨੂੰ ਕਦੇ ਵੀ ਡਿਟੇਨ ਨਹੀਂ ਸੀ ਕੀਤਾ ਗਿਆ।
ਇੱਕ ਉੱਥੋਂ ਦਾ ਜਿਹੜਾ ਲੋਕਲ ਕਾਰੋਬਾਰੀ ਹੈ ਉਹਨੇ ਕਿਹਾ, ਜਿਹੜਾ ਚਸ਼ਮਦੀਦ ਵੀ ਹੈ, ਉਹਨੇ ਕਿਹਾ ਕਿ ਇਹ ਬੰਦਾ ਅਚਾਨਕ ਆਇਆ ਤੇ ਇਹਨੇ ਅੰਨ੍ਹੇਵਾਹ ਗੋਲੀਆਂ ਚਲਾਉਣੀਆਂ ਜਿਹੜੀਆਂ ਉਹ ਸ਼ੁਰੂ ਕਰ ਦਿੱਤੀਆਂ। 8 ਗੋਲੀਆਂ ਦੀ ਆਵਾਜ਼ ਤਾਂ ਕਹਿੰਦਾ ਮੈਂ ਸੁਣੀ। ਉਸ ਤੋਂ ਬਾਅਦ ਮੈਂ ਵੀ ਭੱਜਿਆ ਵਾਂ ਤੇ ਮੈਂ ਵੀ ਆਪਣੇ ਬਚਾਅ ਦੇ ਲਈ ਜਿਹੜਾ ਉਹ ਦੌੜਿਆ। ਉਸ ਤੋਂ ਬਾਅਦ ਲੋਕਾਂ ਦੇ ਵਿੱਚ ਵੀ ਅਫੜਾ ਤਫੜੀ ਮੱਚੀ ਆ ਤੇ ਦੇਸ਼ ਦੀ ਰਾਜਧਾਨੀ ਤੇ ਉਹਦੇ ਵਿੱਚ ਇੱਕ ਬਹੁਤ ਵੱਡੀ ਮਾਰਕੀਟ ਦੇ ਵਿੱਚ ਇਸ ਤਰ੍ਹਾਂ ਦੀ ਜਿਹੜੀ ਘਟਨਾ ਉਹ ਪਰੇਸ਼ਾਨ ਕਰਨ ਵਾਲੀ ਹੈ। ਤੇ ਉੱਥੋਂ ਦੇ ਜਿਹੜੇ ਲੋਕਲ ਲੋਕ ਨੇ ਉਹ ਕਹਿੰਦੇ ਕਿ ਟੂਰਿਸਟ ਪਹਿਲਾਂ ਹੀ ਇਹਨਾਂ ਇਲਾਕਿਆਂ ਦੇ ਵਿੱਚ ਆਉਣ ਤੋਂ ਥੋੜਾ ਜਿਹਾ ਗੁਰੇਜ਼ ਕਰਦੇ ਆ ਹੁਣ। ਜੀ ਜੀ, ਸੋ ਬਿਲਕੁਲ 69 ਸਾਲਾਂ ਦਾ ਇਹ ਬੰਦਾ ਹੈ ਜਿਸ ਨੂੰ ਅਰੈਸਟ ਕੀਤਾ ਗਿਆ ਹੈ। ਜੀ ਕੁਰਦਿਸ਼ ਜੋ ਕਲਚਰਲ ਸੈਂਟਰ ਆ ਉੱਥੇ ਇਸਨੇ ਗੋਲੀਆਂ ਚਲਾ ਕੇ ਉਹਨਾਂ ਨੂੰ ਜਿਹੜਾ ਮਾਰਿਆ ਹੈਗਾ ਆ। ਤੇ ਪਿਛਲੇ ਕਾਫੀ ਸਮੇਂ ਤੋਂ ਕੁਰਦਿਸ਼ ਡੈਮੋਕ੍ਰੇਟਿਕ ਕਾਉਂਸਲ ਫਰਾਂਸ ਦੀ ਉਹ ਕਹਿ ਰਹੀ ਆ ਕਿ ਸਾਡੇ ਨਾਲ ਧੱਕਾ ਹੁੰਦਾ ਆ, ਫਰਾਂਸ ਦੇ ਵਿੱਚ ਜੀ ਡਿਸਕ੍ਰਿਮੀਨੇਸ਼ਨ ਹੁੰਦੀ ਆ, ਹੇਟ ਕ੍ਰਾਈਮ ਹੁੰਦੇ ਹੈਗੇ ਆ। ਇਸ ਤੋਂ ਪਹਿਲਾਂ ਕੁਝ ਲੜਾਈ ਝਗੜੇ ਵੀ ਕੁਰਦਿਸ਼ ਲੋਕਾਂ ਦੇ ਨਾਲ ਜੋ ਉੱਥੇ ਦੀ ਹੋਰ ਕਮਿਊਨਿਟੀ ਆ ਉਹਨਾਂ ਦੇ ਹੋਏ ਸੀ। ਸੋ ਇਸ ਹਮਲੇ ਤੋਂ ਬਾਅਦ ਕਾਫੀ ਉੱਥੇ ਝੜਪਾਂ ਵੀ ਹੋਈਆਂ ਪੁਲਿਸ ਦੇ ਨਾਲ। ਉਹਨਾਂ ਨੇ ਜੋ ਫਰਨੀਚਰ ਵਗੈਰਾ ਨੂੰ ਅੱਗ ਲਾਈ, ਹੋਰ ਸੜਕਾਂ ਵੀ ਜੋ ਬੰਦ ਕਰਨੀਆਂ ਪਈਆਂ। ਇੱਥੋਂ ਤੱਕ ਕਿ ਫਰਾਂਸ ਦੇ ਪ੍ਰੈਜ਼ੀਡੈਂਟ ਇਮੈਨੂਅਲ ਮੈਕਰੋਨ ਨੂੰ ਫਿਰ ਸਟੇਟਮੈਂਟ ਦੇਣੀ ਪਈ ਵੀ ਪੁਲਿਸ ਦਾ ਬਹੁਤ ਬਹੁਤ ਧੰਨਵਾਦ ਜਿਨ੍ਹਾਂ ਨੇ ਇੰਨੀ ਹਿੰਮਤ ਦੇ ਨਾਲ ਇਹ ਸਾਰਾ ਕੁਝ ਹੈਂਡਲ ਕੀਤਾ। ਤੇ ਨਾਲ ਹੀ ਉਹਨਾਂ ਨੇ ਕਿਹਾ ਵੀ ਜੋ ਕੁਰਦਿਸ਼ ਕਮਿਊਨਿਟੀ ਆ ਉਹ ਉਹਨਾਂ ਦੇ ਉੱਤੇ ਬਹੁਤ ਹੀ ਘਿਨਾਉਣਾ ਹਮਲਾ ਕੀਤਾ ਗਿਆ ਤੇ ਆਪਾਂ ਉਹਨਾਂ ਦੀ ਨਿੰਦਾ ਕਰਦੇ ਹਾਂ ਤੇ ਅਸੀਂ ਪੂਰੀ ਜੋ ਕੁਰਦਿਸ਼ ਕਮਿਊਨਿਟੀ ਆ ਉਹਨਾਂ ਦੇ ਨਾਲ ਹੈਗੇ ਆ। ਇਹ ਅਟੈਕ ਆਲਮੋਸਟ 10 ਸਾਲਾਂ ਬਾਅਦ ਵਾਪਰਿਆ ਆ ਸੇਮ ਕੁਰਦਿਸ਼ ਕਮਿਊਨਿਟੀ ਦੇ ਉੱਤੇ। ਜਨਵਰੀ 2013 ਦੇ ਵਿੱਚ 3 ਬੀਬੀਆਂ ਨੂੰ ਮਰਡਰ ਕਰ ਦਿੱਤਾ ਗਿਆ ਸੀਗਾ। ਇੱਕ ਉਹਨਾਂ ਦੇ ਵਿੱਚੋਂ ਕੋ-ਫਾਊਂਡਰ ਵੀ ਸੀਗੀ ਕੁਰਦਿਸ਼ ਵਰਕਰਸ ਪਾਰਟੀ ਦੀ। ਸੋ ਇਹ ਫਰਾਂਸ ਤੋਂ ਖਬਰ ਆ ਰਹੀ ਆ। ਤੇ ਅਗਲੀ ਖਬਰ ਵੱਲ ਚੱਲੀਏ ਸ਼ਰਮਾ ਜੀ ਪਈ, ਉਹ ਵੀ ਫਰਾਂਸ ਦੇ ਨਾਲ ਹੀ ਰਿਲੇਟਡ ਆ। ਫਰਾਂਸ ਦਾ ਇੱਕ ਬਹੁਤ ਹੀ ਮਸ਼ਹੂਰ ਸੀਰੀਅਲ ਕਿਲਰ ਹੋਇਆ ਜਿਹੜਾ ਇੰਡੀਆ ਦੇ ਵਿੱਚ ਵੀ ਸੀ, ਚਾਰਲਸ ਸ਼ੋਬਰਾਜ। ਜਿੰਨੇ ਕੁ ਲੋਕ ਮੇਰੀ ਉਮਰ ਦੇ ਜਾਂ ਮੇਰੀ ਤੋਂ ਜ਼ਿਆਦਾ ਉਮਰ ਦੇ ਆ ਉਹਨਾਂ ਨੂੰ ਨਾਂ ਬੜਾ ਇਹ ਯਾਦ ਹੈਗਾ। ਕਹਿੰਦੇ ਇਹ ਸੀਰੀਅਲ ਕਿਲਰ ਸੀਗਾ। ਨੇਪਾਲ ਦੇ ਵਿੱਚ ਇਸ ਨੂੰ ਜੋ ਉਮਰ ਕੈਦ ਹੋਈ ਸੀ 20 ਸਾਲਾਂ ਦੀ ਤੇ ਕੁਝ ਸਾਲ ਰਹਿੰਦੇ ਸੀ ਤੇ ਨੇਪਾਲ ਦੀ ਸੁਪਰੀਮ ਕੋਰਟ ਨੇ ਉਹਨਾਂ ਨੂੰ ਜਿੱਦਾਂ 2 ਦਿਨ ਪਹਿਲਾਂ ਬੁੱਧਵਾਰ ਨੂੰ ਆਰਡਰ ਕਰ ਦਿੱਤਾ ਵੀ 78 ਸਾਲਾਂ ਦਾ ਚਾਰਲਸ ਸ਼ੋਬਰਾਜ ਜੋ ਲਾਈਫ ਇੰਪ੍ਰਿਜ਼ਨਮੈਂਟ ਨੇਪਾਲ 'ਚ ਆਪਣੀ ਕੱਟ ਰਿਹਾ ਸੀ ਉਸ ਨੂੰ ਛੱਡ ਦਿੱਤਾ ਜਾਵੇ। ਕਾਰਨ ਉਹਨਾਂ ਨੇ ਦੱਸਿਆ ਵੀ ਉਹਨਾਂ ਦੀ ਜਿਹੜੀ ਸਿਹਤ ਆ ਉਹ ਬੜੀ ਕਮਜ਼ੋਰ ਆ ਤੇ ਜੇਲ੍ਹ ਦੇ ਦੌਰਾਨ ਉਹਨਾਂ ਦਾ ਜੋ ਬਿਹੇਵੀਅਰ ਸੀ ਉਹ ਬੜਾ ਗੁੱਡ ਰਿਹਾ ਹੈਗਾ। ਤੇ ਕਹਿੰਦੇ ਵੀ ਮੈਜੋਰਟੀ ਟਾਈਮ ਉਹਨਾਂ ਨੇ 20 ਸਾਲਾਂ ਦਾ ਆਪਣੇ ਲਾਈਫ ਸੈਂਟੈਂਸ 'ਚ ਜੋ ਉਹ ਗੁਜ਼ਾਰ ਲਿਆ ਹੈਗਾ ਤੇ ਬਾਕੀ ਦੇ ਸਮਾਂ ਹੁਣ ਉਹਨਾਂ ਨੂੰ ਛੱਡ ਰਹੇ ਆ ਤੇ 75% ਉਹਨਾਂ ਨੇ ਸੈਂਟੈਂਸ ਜੋ ਆ ਆਪਣੀ ਪੂਰੀ ਕਰ ਲਈ ਹੈਗੀ ਆ। ਸੋ ਉਸ ਨੂੰ 15 ਦਿਨਾਂ ਦੇ ਵਿੱਚ ਨੇਪਾਲ ਨੂੰ ਛੱਡਣਾ ਪਊਗਾ। ਨੇਪਾਲ ਨੂੰ ਛੱਡ ਕੇ ਮੁੜ ਕੇ ਫਿਰ ਫਰਾਂਸ ਚਾਰਲਸ ਸ਼ੋਬਰਾਜ ਨੂੰ ਭੇਜਿਆ ਜਾਊਗਾ। ਇਹਦੇ ਉੱਤੇ ਡਾਕੂਮੈਂਟਰੀਆਂ ਵੀ ਬਣੀਆਂ ਆ। ਚਾਰਲਸ ਸ਼ੋਬਰਾਜ ਦੇ ਉੱਤੇ ਨਿਕਨੇਮ ਸਰਪੈਂਟ ਕਰਕੇ ਜਾਣਿਆ ਜਾਂਦਾ ਹੈਗਾ ਆ। ਇਸ ਨੇ ਜੋ ਵੈਸਟਰਨ ਟੂਰਿਸਟ ਹੁੰਦੇ ਸੀਗੇ ਉਹਨਾਂ ਨੂੰ ਕਾਫੀ ਵੱਡੀ ਗਿਣਤੀ ਦੇ ਵਿੱਚ ਇਹ ਮਾਰਦਾ ਸੀਗਾ। ਫਰਾਂਸ ਦਾ ਰਹਿਣ ਵਾਲਾ ਚਾਰਲਸ ਸ਼ੋਬਰਾਜ ਨੇ 20 ਦੇ ਕਰੀਬ ਕਤਲ ਕੀਤੇ ਜਿਨ੍ਹਾਂ ਦੇ ਵਿੱਚ ਲੋਕ ਅਫਗਾਨਿਸਤਾਨ ਤੋਂ ਸੀ, ਇੰਡੀਆ ਤੋਂ ਸੀ, ਥਾਈਲੈਂਡ, ਟਰਕੀ, ਨੇਪਾਲ, ਈਰਾਨ, ਹਾਂਗਕਾਂਗ। ਇਹ ਸਾਰਾ ਕੁਝ 1970 ਦੇ ਦੌਰਾਨ ਵਾਪਰਿਆ। 2014 ਦੇ ਵਿੱਚ ਨੇਪਾਲ ਦੇ ਵਿੱਚ ਪਹਿਲੀ ਵਾਰੀ ਇਸ ਨੂੰ ਗਿਲਟੀ ਕਰਾਰ ਦਿੱਤਾ ਗਿਆ ਸੀ ਤੇ 2 ਦਹਾਕੇ ਉਹ ਨਵੀਂ ਦਿੱਲੀ ਦੀ ਇੱਕ ਮੈਕਸੀਮਮ ਸਿਕਿਉਰਿਟੀ ਜੇਲ੍ਹ ਦੇ ਵਿੱਚ ਵੀ ਰਿਹਾ ਸਸਪੀਸ਼ਨ ਆਫ ਥੈਫਟ ਤੇ ਉਹ ਤੋਂ ਬਾਅਦ ਉਸ ਨੂੰ ਡਿਪੋਰਟ ਕਰ ਦਿੱਤਾ ਗਿਆ ਸੀ ਫਰਾਂਸ 'ਚ 1997 ਦੇ ਵਿੱਚ। ਮੁੜ ਕੇ 2003 ਦੇ ਵਿੱਚ ਫਿਰ ਉਹ ਕਠਮੰਡੂ 'ਚ ਲੱਭਿਆ ਗਿਆ ਤੇ ਉਸ ਨੂੰ ਅਰੈਸਟ ਕਰ ਲਿਆ ਗਿਆ ਨੇਪਾਲ ਦੀ ਸਰਕਾਰ ਨੂੰ ਤੇ ਉੱਥੇ ਉਹਨੂੰ ਜਿਹੜੀ ਆ ਲਾਈਫ ਇੰਪ੍ਰਿਜ਼ਨਮੈਂਟ ਹੋਈ ਸੀ। ਚਾਰਲਸ ਸ਼ੋਬਰਾਜ ਦੇ ਬਾਬਤ ਬੜੀਆਂ ਇਹ ਰੌਚਕ ਉਹਨਾਂ ਦੀ ਨੈਟਫਲਿਕਸ ਸੀਰੀਜ਼ ਬਣਾਈਆਂ ਗਈਆਂ ਸੀ। 2021 ਨੈਟਫਲਿਕਸ ਸੀਰੀਜ਼ ਦ ਸਰਪੈਂਟ
ਸਰਪੈਂਟ ਕਰਕੇ ਉਹਦਾ ਨਾਮ ਆਪਾਂ ਸੱਪ ਕਰਕੇ ਕਹਿ ਸਕਦੇ ਹਾਂ ਜਾਣਿਆ ਜਾਂਦਾ ਆ, ਕਿਉਂਕਿ 1970 ਚ ਉਸਨੇ ਬਹੁਤ ਜ਼ਿਆਦਾ ਕਿਲਿੰਗਸ ਕੀਤੀਆਂ ਸੀਗੀਆਂ। ਸੋ ਇਹ ਜੋ ਖਬਰ ਆ ਇਹ ਚਾਰਲਿਸ ਸ਼ੋਭਰਾਜ ਦੇ ਸੰਬੰਧ ਦੇ ਵਿੱਚ ਆ ਜੀ। ਅਗਲੀ ਖਬਰ ਦੇ ਵੱਲ ਵਧੀਏ ਤੇ ਗੱਲ ਕਰੀਏ, ਜਿਹੜਾ ਹਾਊਸ ਆਫ ਰਿਪਰੈਜ਼ੈਂਟੇਟਿਵ ਅਮਰੀਕਾ ਦੇ ਵਿੱਚ ਹੇਠਲੇ ਸਦਨ ਦੇ ਵਿੱਚ ਬਣਿਆ ਸੀ, ਕੈਪੀਟਲ ਹਿੱਲ ਮਾਮਲੇ ਦੀ ਜਾਂਚ ਕਰ ਰਿਹਾ ਸੀ। ਉਹਨੇ ਹੁਣ ਇਹ ਕੈਪੀਟਲ ਹਿੱਲ ਅਟੈਕ ਦੇ ਮਾਮਲੇ ਦੇ ਵਿੱਚ ਟਰੰਪ ਨੂੰ ਵੱਡੀ ਸਾਜ਼ਿਸ਼ ਦਾ ਦੋਸ਼ੀ ਮੰਨਿਆ। ਰਿਪੋਰਟ ਦੇ ਵਿੱਚ ਇਹ ਗੱਲ ਕਹੀ ਗਈ ਹੈ ਕਿ 2020 ਦੇ ਅੰਤ ਦੇ ਵਿੱਚ ਰਾਸ਼ਟਰਪਤੀ ਚੋਣਾਂ ਦੇ ਨਤੀਜਿਆਂ ਨੂੰ ਬਦਲਣ ਦੇ ਲਈ 6 ਜਨਵਰੀ ਨੂੰ ਟਰੰਪ ਦੇ ਸਮਰਥਕਾਂ ਨੇ ਅਮਰੀਕੀ ਸੰਸਦ ਉੱਤੇ ਹਮਲਾ ਕਰ ਦਿੱਤਾ ਸੀ। ਇਸ ਘਟਨਾ ਨੂੰ ਅੰਜਾਮ ਦੇਣ ਦੇ ਲਈ ਟਰੰਪ ਨੇ ਹੀ ਉਹਨਾਂ ਨੂੰ ਭੜਕਾਇਆ। ਅਮਰੀਕੀ ਸੰਸਦ ਉੱਤੇ ਹਮਲੇ ਦੇ ਬਾਅਦ ਬਣੀ ਕਮੇਟੀ ਨੇ 845 ਪੰਨਿਆਂ ਦੀ ਰਿਪੋਰਟ ਦੇ ਵਿੱਚ ਇਸ ਗੱਲ ਦਾ ਦਾਅਵਾ ਤੇ ਖੁਲਾਸਾ ਕੀਤਾ ਹੈ। ਇਸ ਮਾਮਲੇ ਦੀ ਜਾਂਚ 18 ਮਹੀਨਿਆਂ ਤੱਕ ਕੀਤੀ ਗਈ ਹੈ। ਘਟਨਾ ਤੇ ਆਖਰੀ ਰਿਪੋਰਟ ਸੌਂਪਣ ਤੋਂ ਪਹਿਲਾਂ ਕਮੇਟੀ ਨੇ 1000 ਤੋਂ ਵੀ ਵੱਧ ਲੋਕਾਂ ਦੀ ਗਵਾਹੀ ਲਈ ਹੈ। ਲੱਖਾਂ ਦਸਤਾਵੇਜ਼ਾਂ ਨੂੰ ਖੰਗਾਲਿਆ ਗਿਆ, ਕਈ ਸੁਣਵਾਈਆਂ ਹੋਈਆਂ, ਦਰਜਨ ਦੇ ਕਰੀਬ ਸੁਣਵਾਈਆਂ ਹੋਈਆਂ। ਤੇ ਇਹਦੇ ਨਾਲ ਇਹ ਵੀ ਹੈ ਕਿ ਟਰੰਪ ਦੇ ਕਰੀਬੀਆਂ ਤੇ ਜਿਹੜੇ ਹਿੰਸਾ ਭੜਕਾਉਣ ਵਾਲੇ ਲੋਕ ਸੀ ਉਹਨਾਂ ਦੇ ਬਿਆਨ ਵੀ ਲਏ ਗਏ ਤੇ ਇਹਨਾਂ ਲੋਕਾਂ ਤੋਂ ਪੁੱਛਿਆ ਗਿਆ ਕਿ ਹਿੰਸਾ ਦੇ ਪਹਿਲਾਂ ਵਾਲੇ ਹਫ਼ਤੇ ਦੇ ਵਿੱਚ ਟਰੰਪ ਨੇ ਕੀ ਰੂਟੀਨ ਸੀਗਾ। ਸੋ ਤਰ੍ਹਾਂ ਦੇ ਐਂਗਲਸ ਤੋਂ ਇਹ ਜਾਂਚ ਹੋਈ, ਤਰ੍ਹਾਂ ਦੀ ਜਿਹੜੀ ਆ ਹਰ ਇੱਕ ਬੰਦੇ ਤੋਂ ਤਕਰੀਬਨ ਕਿੰਨੇ ਹਜ਼ਾਰ ਦੇ ਕਰੀਬ ਜਿਹੜੀਆਂ ਉਹ ਗਵਾਹੀਆਂ ਜਿਹੜੀਆਂ ਲਈਆਂ ਗਈਆਂ, 10 ਸੁਣਵਾਈਆਂ ਗਈਆਂ ਤੇ 1000 ਤੋਂ ਜ਼ਿਆਦਾ ਲੋਕਾਂ ਦੀ ਗਵਾਹੀ ਜਿਹੜੀ ਇਸ ਮਾਮਲੇ ਦੇ ਵਿੱਚ ਲਈ ਗਈ। ਹੋਇਆ ਕੀ ਸੀਗਾ, ਕਮੇਟੀ ਦਾ ਇਹ ਦਾਅਵਾ ਹੈ ਕਿ ਟਰੰਪ ਨੇ ਆਪਣੀ ਹਾਰ ਨੂੰ ਬਦਲਣ ਦੇ ਲਈ ਸਮਰਥਕਾਂ ਨੂੰ ਭੜਕਾਇਆ, ਇੱਕ ਮੁਹਿੰਮ ਚਲਾਈ ਜਿਹਦੇ ਨਾਲ ਲੋਕ ਪ੍ਰਭਾਵਿਤ ਹੋਏ ਤੇ ਉਹਨੇ 6 ਜਨਵਰੀ 2021 ਨੂੰ ਕੈਪੀਟਲ ਦੀਆਂ ਖਿੜਕੀਆਂ ਤੇ ਦਰਵਾਜ਼ਿਆਂ ਨੂੰ ਤੋੜ ਦਿੱਤਾ ਗਿਆ। ਸੋ ਹੁਣ 9 ਇਹਦੇ ਚ ਜਿਹੜੇ ਮੈਂਬਰ ਨੇ ਪੈਨਲ ਦੇ ਵਿੱਚ ਤੇ ਉਹਨਾਂ ਨੇ ਇਹ ਸਿੱਟੇ ਤੇ ਪਹੁੰਚਿਆ ਸੀ ਕਿ ਇਹਦੇ ਨਾਲ ਲੋਕਤੰਤਰ ਤੇ ਅਮਰੀਕੀ ਸੰਸਦ ਦੇ ਵਿੱਚ ਜਿਹੜੀ ਮਰਿਆਦਾ ਉਹਨੂੰ ਖਤਰੇ ਦੇ ਵਿੱਚ ਪਾਇਆ ਗਿਆ। ਜੀ ਬਿਲਕੁਲ। ਪ੍ਰੈਜ਼ੀਡੈਂਟ ਡੋਨਾਲਡ ਟਰੰਪ ਉਹਨਾਂ ਨੇ ਇੱਕ ਕਾਫੀ ਜਿਹੜੀ ਤੇਜ਼ ਤਰਾਰ ਸਪੀਚ ਆਪਣੇ ਸਪੋਰਟਰਸ ਨੂੰ ਵਾਈਟ ਹਾਊਸ ਦੇ ਲਾਗੇ ਜਨਵਰੀ 6 ਦੀ ਸਵੇਰ ਨੂੰ ਦਿੱਤੀ ਸੀ। ਜੀ ਤੇ ਉਸ ਤੋਂ ਬਾਅਦ ਮਾਈਕ ਪੈਂਸ ਹੋਣੀ ਜੋ ਵਾਈਸ ਪ੍ਰੈਜ਼ੀਡੈਂਟ ਸੀ ਉਹ ਕਾਫੀ ਅਪਸੈਟ ਵੀ ਹੋਏ। ਸੋ ਕਾਰਨ ਇਹ ਸੀ ਵੀ ਇਲੈਕਸ਼ਨ ਦੇ ਰਿਜ਼ਲਟ ਦੇ ਸੰਬੰਧ ਦੇ ਵਿੱਚ 2020 ਦੇ ਇਲੈਕਸ਼ਨ ਦੇ ਰਿਜ਼ਲਟ ਸਰਟੀਫਾਈ ਵੀ ਹੋ ਗਏ, ਵਾਈਸ ਪ੍ਰੈਜ਼ੀਡੈਂਟ ਪੈਂਸ ਨੇ ਕਰਤੇ ਸੀ। ਤੇ ਇਹ ਸਾਰਾ ਕੁਝ ਜੋ ਕੇਸ ਤਿਆਰ ਕੀਤਾ ਗਿਆ ਤੇ ਲੱਗਦਾ ਆ ਵੀ ਪ੍ਰੈਜ਼ੀਡੈਂਟ ਟਰੰਪ ਉਹਨਾਂ ਦੇ ਉੱਤੇ ਉਹਨਾਂ ਦੇ ਅਗੇਂਸਟ ਜਿਹੜਾ ਕੇਸ ਆ ਇੱਕ ਉਹ ਤਿਆਰ ਕੀਤਾ ਜਾ ਰਿਹਾ ਹੈ। ਜੀ ਤੇ ਅਗਲੀ ਖਬਰ ਵੱਲ ਚਲੀਏ ਆਪਾਂ। ਇੱਕ ਜੋ ਮੈਟਾ ਕੰਪਨੀ ਆ ਫੇਸਬੁੱਕ ਦੀ, ਕੈਂਬਰਿਜ ਐਨਾਲਿਟਿਕਾ ਸਕੈਂਡਲ ਸਰੋਤਿਆਂ ਨੂੰ ਯਾਦ ਹੋਊਗਾ। ਇਸ ਸਕੈਂਡਲ ਦੇ ਥਰੂ ਬਹੁਤ ਸਾਰੀਆਂ ਜੋ ਮੁਲਕਾਂ ਦੇ ਵਿੱਚ ਇਲੈਕਸ਼ਨਸ ਨੂੰ ਲੈ ਕੇ ਜਿਹੜਾ ਸੀਗਾ ਇਹ ਸਾਰਾ ਕੁਝ ਹੋਇਆ ਸੀ। ਤੇ ਹੁਣ ਇਸ ਦੇ ਸੰਬੰਧ ਦੇ ਵਿੱਚ ਫੇਸਬੁੱਕ ਦੀ ਓਨਰ ਜੋ ਮੈਟਾ ਕੰਪਨੀ ਆ ਉਹਨਾਂ ਨੇ $725 ਮਿਲੀਅਨ ਦਾ ਜੋ ਕਿ 600 ਮਿਲੀਅਨ ਪਾਉਂਡ ਬਣਦਾ ਆ ਉਹ ਕੇਸ ਸੈਟਲ ਕਰ ਲਿਆ ਹੈਗਾ ਆ। ਇਹ ਇੱਕ ਵਨ ਆਫ ਦਾ ਬਿਗੇਸਟ ਕਹਿੰਦਾ ਲਾਰਜੈਸਟ US ਡਾਟਾ ਪ੍ਰਾਈਵੇਸੀ ਕਲਾਸ ਐਕਸ਼ਨ ਲਾ ਸੂਟ ਸੀਗਾ ਤੇ ਇਸ ਨੂੰ ਹੁਣ ਇਸ ਕੰਪਨੀ ਵੱਲੋਂ ਸੈਟਲ ਕਰ ਲਿਆ ਹੈਗਾ। 87 ਮਿਲੀਅਨ ਯੂਜ਼ਰ ਦੇ ਕਰੀਬ ਫੇਸਬੁੱਕ ਦੇ ਜੋ ਯੂਜ਼ਰ ਸੀ ਉਹਨਾਂ ਦਾ ਡਾਟਾ ਯੂਜ਼ ਕੀਤਾ ਗਿਆ ਸੀ। ਇਹ ਸਾਰਾ ਕੁਝ 24 ਮਈ 2007 ਤੋਂ ਲੈ ਕੇ ਦਸੰਬਰ 22 2022 ਤੱਕ ਯੂਜ਼ ਕੀਤਾ ਗਿਆ ਸੀ। ਜੈਨਿਸ ਵੋਂਗ ਇੱਕ ਪ੍ਰਾਈਵੇਸੀ ਤੇ ਐਥਿਕਸ ਦੇ ਰਿਸਰਚਰ ਹੈਗੇ ਆ ਐਲਨ ਟੂਰਿੰਗ ਇੰਸਟੀਚਿਊਟ ਤੇ, ਉਹਨਾਂ ਨੇ ਕਿਹਾ ਆ ਵੀ ਇਹ ਜੋ ਡਿਸੀਜਨ ਹੋਇਆ ਆ ਜਾਂ ਸੈਟਲਮੈਂਟ ਹੋਈ ਆ ਇਹਦੇ ਨਾਲ ਜੋ ਹੋਰ ਕੰਪਨੀਆਂ ਆ ਉਹਨਾਂ ਨੂੰ ਵੀ ਜਿਹੜੀ ਵੱਡੀ ਅਕਲ ਆਊਗੀ ਵੀ ਤੁਸੀਂ ਲੋਕਾਂ ਦਾ ਜੋ ਪ੍ਰਾਈਵੇਟ ਡਾਟਾ ਹੈਗਾ ਆ ਉਹ ਕਿਸੇ ਨੂੰ ਵੇਚ ਜਾਂ ਕਿਸੇ ਨੂੰ ਯੂਜ਼ ਨਹੀਂ ਕਰ ਸਕਦੇ ਹੈਗੇ। ਇਸ ਤੋਂ ਪਹਿਲਾਂ ਵੀ ਮੈਟਾ ਇੱਕ ਵੱਡੀ ਕੰਪਨੀ ਆ ਫੇਸਬੁੱਕ, ਇਹਨਾਂ ਨੇ $100 ਮਿਲੀਅਨ ਦੀ ਸੈਟਲਮੈਂਟ USA ਸਿਕਿਉਰਿਟੀ ਤੇ ਐਕਸਚੇਂਜ ਕਮਿਸ਼ਨ ਦੇ ਨਾਲ ਕੀਤੀ ਸੀ। ਉਹਦੇ ਵਿੱਚ ਵੀ ਇਹੀ ਸੀ ਵੀ ਇਹਨਾਂ ਨੇ ਜੋ ਇਨਵੈਸਟਰਸ ਹੈਗੇ ਆ ਮੈਟਾ ਦੇ ਉਹਨਾਂ ਨੂੰ ਮਿਸਲੀਡ ਕੀਤਾ ਸੀ ਤੇ ਉਹਨਾਂ ਦਾ ਜੋ ਯੂਜ਼ਰ ਡਾਟਾ ਆ ਉਸ ਨੂੰ ਮਿਸਯੂਜ਼ ਕੀਤਾ ਸੀ। ਜੀ ਸੋ ਇੱਥੇ ਪ੍ਰੋਗਰਾਮ ਦੇ ਵਿੱਚ ਆਪਾਂ ਇੱਕ ਸ਼ਾਰਟ ਬ੍ਰੇਕ ਦੇ ਲਈ ਰੁਕਦੇ ਹਾਂ। ਬ੍ਰੇਕ ਤੋਂ ਪਾਰ ਕਈ ਹੋਰ ਅਹਿਮ ਖਬਰਾਂ ਤੇ ਆਪਾਂ ਚਰਚਾ ਕਰਾਂਗੇ। ਜੁੜੇ ਰਹੋ ਪੰਜਾਬੀ ਰੇਡੀਓ USA ਦੇ ਨਾਲ।
ਹੁਣੇ ਪਰਤਾਂਗੇ ਇੱਕ ਸ਼ਾਰਟ ਬ੍ਰੇਕ ਤੋਂ ਬਾਅਦ।
ਬ੍ਰੇਕ ਤੋਂ ਬਾਅਦ ਇੱਕ ਵਾਰ ਮੁੜ ਤੋਂ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਪ੍ਰੋਗਰਾਮ ਅਪਡੇਟ ਅਮਰੀਕਾ ਦੇ ਵਿੱਚ। ਤੁਸੀਂ ਜੁੜੇ ਹੋਏ ਹੋ ਪੰਜਾਬੀ ਰੇਡੀਓ USA ਦੇ ਨਾਲ ਤੇ ਮੈਂ ਹਾਂ ਪ੍ਰਵੀਨ ਸ਼ਰਮਾ। ਪ੍ਰੋਗਰਾਮ ਦੇ ਵਿੱਚ ਖਬਰਾਂ ਤੇ ਜਾਣਕਾਰੀਆਂ ਸਾਂਝੀਆਂ ਕਰਨ ਦੇ ਲਈ ਮੇਰੇ ਨਾਲ ਜੁੜ ਚੁੱਕੇ ਨੇ ਹਰਜੋਤ ਸਿੰਘ ਖਾਲਸਾ ਜੀ। ਹਰਜੋਤ ਸਿੰਘ ਜੀ, ਸਤਿ ਸ਼੍ਰੀ ਅਕਾਲ। ਇੱਕ ਵਾਰ ਮੁੜ ਤੋਂ ਸਵਾਗਤ ਹੈ ਜੀ। ਸਤਿ ਸ਼੍ਰੀ ਅਕਾਲ, ਧੰਨਵਾਦ ਜੀ ਆਇਆਂ ਨੂੰ। ਜੀ। ਅਗਲੀਆਂ ਕੁਝ ਖਬਰਾਂ ਵੱਲ ਚੱਲੀਏ। ਜੋ ਕਰੋਨਾ ਵਾਇਰਸ ਆ, ਇੱਕ ਵਾਰੀ ਫੇਰ ਬਹੁਤ ਤੇਜ਼ੀ ਦੇ ਨਾਲ ਦੁਨੀਆ ਦੇ ਵਿੱਚ ਫੈਲ ਰਹੀ ਆ। ਚਾਈਨਾ ਦੇ ਵਿੱਚ ਤਾਂ ਕਹਿੰਦੇ ਹਰ ਰੋਜ਼ ਹਜ਼ਾਰਾਂ ਦੀ ਗਿਣਤੀ 'ਚ ਮੌਤਾਂ ਹੋਣੀਆਂ ਸ਼ੁਰੂ ਹੋ ਗਈਆਂ ਆ। ਹਾਂਜੀ। ਕਈ ਰਿਪੋਰਟਸ ਆ ਰਹੀਆਂ ਆ। ਜਿਹੜਾ ਬਹੁਤ ਹੀ ਜ਼ਿਆਦਾ ਕੰਟੇਜੀਅਸ ਓਮਿਕਰੋਨ ਸਬ ਵੇਰੀਐਂਟ XBB ਆ, ਉਹ USA ਦੇ ਵਿੱਚ ਵੀ 18% ਇਨਕਰੀਜ਼ ਹੋ ਗਿਆ। ਨਾਰਥ ਈਸਟ ਦੇ ਵਿੱਚ COVID-19 ਦੇ 50% ਤੋਂ ਵੱਧ ਕੇਸ ਵੱਧ ਗਏ ਹੈਗੇ ਆ। ਹੁਣ ਇਹ ਛੁੱਟੀਆਂ ਦਾ ਮਾਹੌਲ ਆ, ਲੋਕਾਂ ਨੇ ਇੱਕ ਦੂਜੇ ਦੇ ਘਰਾਂ 'ਚ ਜਾਣਾ ਆ। ਪਲੀਜ਼ ਮੇਕ ਸ਼ੋਰ ਕਰਕੇ ਚਲੋ, ਕਿਉਂਕਿ ਆਪਾਂ ਢਿੱਲੇ ਪੈ ਜਾਂਦੇ ਆ। ਤੇ ਦੂਜੀ ਜਿਹੜੀ ਆਪਾਂ ਚੀਜ਼ ਦੇਖਦੇ ਆ ਸਭ ਤੋਂ ਜ਼ਿਆਦਾ, ਵੀ ਜਦੋਂ ਹੀ ਥੋੜਾ ਜਿਹਾ ਠੀਕ ਹੁੰਦਾ ਤੇ ਆਪਾਂ ਦਵਾ ਫਿਰ ਇੰਡੀਆ ਵੱਲ ਨੂੰ ਭੱਜਣਾ ਸ਼ੁਰੂ ਕਰ ਦਿੰਦੇ ਆ। ਜੀ। ਪਿਛਲੀ ਵਾਰੀ ਜਦੋਂ ਕਰੋਨਾ ਵਾਇਰਸ ਆਇਆ ਸੀ, ਸਾਨੂੰ ਪਤਾ ਵੀ ਰੇਡੀਓ ਤੇ ਲੋਕ ਰੋ ਕੇ ਪੁੱਛਦੇ ਸੀ ਰੋਜ਼ ਵੀ ਕਦੋਂ ਫਲਾਈਟ ਆਣੀ ਆ, ਕਿੱਦਾਂ ਅਸੀਂ ਜਾ ਸਕਦੇ ਹਾਂ ਵਾਪਸ, ਤੇ ਕਦੋਂ ਜਿਹੜੀਆਂ ਸਪੈਸ਼ਲ ਫਲਾਈਟਸ ਅਮਰੀਕਾ ਵੱਲੋਂ ਰੱਖੀਆਂ ਗਈਆਂ ਆ। ਤੇ ਬਹੁਤ ਬੁਰਾ ਹਾਲ ਸੀ। ਬਹੁਤ ਲੋਕ ਇਦਾਂ ਦੇ ਫਸ ਗਏ ਸੀ ਜਿਨ੍ਹਾਂ ਕੋਲ ਦਵਾਈਆਂ ਨਹੀਂ ਸੀ ਮਿਲਦੀਆਂ। ਤੇ ਹੁਣ ਇੰਡੀਆ ਤੋਂ ਬੜੀ ਮਾੜੀ ਖਬਰ ਆ ਰਹੀ ਵੀ ਇੰਡੀਆ ਦੇ ਵਿੱਚ COVID-19 ਦਾ ਜੋ ਵੇਰੀਐਂਟ VF7 ਆ, ਇਹ ਕਾਫੀ ਸਟਰੋਂਗ ਆ, ਉਹ ਡਿਟੈਕਟ ਕੀਤਾ ਗਿਆ ਹੈਗਾ ਆ। ਇੰਡੀਆ ਨੇ ਰਿਪੋਰਟ ਕੀਤਾ ਵੀ 2 ਕੇਸ, ਇਹ ਚਾਈਨਾ 'ਚ ਸਭ ਤੋਂ ਜ਼ਿਆਦਾ ਹੋਇਆ ਆ VF7 ਵਾਲਾ ਜੋ ਮੈਂ ਤੁਹਾਨੂੰ ਦੱਸ ਰਿਹਾ। ਉਹ ਤੋਂ ਬਾਅਦ ਹੁਣ ਇਹ ਇੰਡੀਆ ਦੇ ਵਿੱਚ ਵੀ ਫੈਲਣਾ ਸ਼ੁਰੂ ਹੋਇਆ। ਕਹਿੰਦੇ ਕੁਝ ਕੇਸ ਗੁਜਰਾਤ ਤੇ ਉੜੀਸਾ ਦੇ ਵਿੱਚ ਪਾਏ ਗਏ ਹੈਗੇ ਆ। ਕੱਲਾ ਇੰਡੀਆ ਨਹੀਂ, ਇਸ ਤੋਂ ਬਿਨਾਂ ਹੋਰ ਮੁਲਕਾਂ 'ਚ ਵੀ ਫੈਲਿਆ। ਪਰ ਇੰਡੀਆ 'ਚ ਜਦੋਂ ਫੈਲਦਾ ਤੁਹਾਨੂੰ ਪਤਾ ਹੀ ਆ ਵੀ ਉੱਥੇ ਇੰਡੀਆ ਦੀ ਸਰਕਾਰ ਤਾਂ ਕਹਿੰਦੀ ਆ ਵੀ ਸਾਡੇ 5000 ਬੰਦਾ ਨਹੀਂ ਮਰਿਆ, ਤੇ ਜਦੋਂ ਨਿਊਯਾਰਕ ਟਾਈਮ ਤੇ NPR ਜੋ ਦੁਨੀਆ ਦੇ ਸਭ ਤੋਂ ਵੱਡੇ ਮੀਡੀਆ ਆਊਟਲੈਟਸ ਆ, ਉਹਨਾਂ ਨੇ ਕਿਹਾ ਸੀ ਵੀ 5 ਮਿਲੀਅਨ ਦੇ ਕਰੀਬ 5 ਮਿਲੀਅਨ ਦੇ ਕਰੀਬ ਲੋਕ ਜਿਹੜੇ ਆ ਇੰਡੀਆ ਦੇ ਵਿੱਚ ਮਰੇ ਆ, ਜਦਕਿ ਸਾਡੇ ਖੁਦ ਦੇ ਮੁਲਕ ਅਮਰੀਕਾ 'ਚ 1 ਮਿਲੀਅਨ ਦੇ ਕਰੀਬ ਲੋਕ ਕਰੋਨਾ ਵਾਇਰਸ ਨਾਲ ਮਰ ਗਏ ਸੀ। ਸੋ ਜਿਹੜੇ ਸਬ ਵੇਰੀਐਂਟ ਹੈ ਕਾਫੀ ਸਟਰੋਂਗ ਹੈਗਾ ਆ। ਇਹ ਚਾਈਨਾ ਤੋਂ ਬਾਅਦ ਇੰਡੀਆ ਤੋਂ, ਇਸ ਤੋਂ ਬਿਨਾਂ ਜਰਮਨੀ, ਬੈਲਜੀਅਮ, ਫਰਾਂਸ, ਡੈਨਮਾਰਕ, US ਤੇ UK ਦੇ ਵਿੱਚ ਵੀ ਇਹ ਕੇਸ ਜੋ ਪਾਏ ਗਏ ਹੈਗੇ ਆ। ਜੋ VF.7 ਸਬ ਵੇਰੀਐਂਟ ਹੈਗਾ, ਇਹ ਸਬ ਲੀਨੀਅਸ ਹੈਗਾ ਓਮਿਕਰੋਨ ਵੇਰੀਐਂਟ BA.5 ਦਾ, ਤੇ ਇਹ ਹਾਈਲੀ ਟਰਾਂਸਮਿਸਿਬਲ ਆ। ਸੋ ਇੱਕ ਤਾਂ ਇਹ ਆ ਵੀ ਜਿੰਨੇ ਵੀ ਸਾਡੇ ਸਰੋਤੇ ਸੁਣਦੇ ਆ, ਖਾਸ ਕਰਕੇ ਜਿਨ੍ਹਾਂ ਦਾ ਇਮਿਊਨ ਸਿਸਟਮ ਬੜਾ ਸਟਰੋਂਗ ਨਹੀਂ, ਪਲੀਜ਼ ਇੱਕ ਵਾਰੀ ਫਿਰ ਮਾਸਕ ਪਾਉਣਾ ਸ਼ੁਰੂ ਕਰ ਦਿਓ। USA 'ਚ ਵੀ, ਕੈਲੀਫੋਰਨੀਆ 'ਚ ਵੀ ਇਹ ਗੱਲਬਾਤ ਚੱਲ ਰਹੀ ਆ ਵੀ ਕੀ ਅਸੀਂ ਸਕੂਲਾਂ 'ਚ ਦੁਬਾਰਾ ਫਿਰ ਮਾਸਕ ਪਾਉਣਾ ਸ਼ੁਰੂ ਕਰ ਦਈਏ, ਕਿਉਂਕਿ ਇਹ ਕਾਫੀ ਸਟਰੋਂਗ ਹੈਗਾ ਆ। ਜੋ ਇਹਦੇ ਸਿੰਪਟਮਸ ਹੈਗੇ ਆ ਓਮਿਕਰੋਨ VF.7 ਵੇਰੀਐਂਟ ਦੇ, ਕਹਿੰਦੇ ਪਈ ਇਹਦੇ ਨਾਲ ਬੁਖਾਰ ਹੁੰਦਾ ਆ, ਸੋਰ ਥਰੋਟ ਹੁੰਦੀ ਆ, ਤੁਹਾਡਾ ਨੱਕ ਵਗਦਾ ਆ, ਤੇ ਤੁਹਾਨੂੰ ਕਫਿੰਗ ਹੁੰਦੀ ਆ, ਤੁਹਾਨੂੰ ਖੰਘ ਆਉਂਦੀ ਹੈਗੀ ਆ। ਕਈਆਂ ਨੂੰ ਟੱਟੀਆਂ ਤੇ ਉਲਟੀਆਂ ਵੀ ਲੱਗਦੀਆਂ ਹੈਗੀਆਂ ਆ। ਸੋ ਜੇ ਕਿਸੇ ਨੂੰ ਇਦਾਂ ਦੇ ਸਿੰਪਟਮਸ ਆਉਂਦੇ ਆ, ਕਹਿੰਦੇ ਜਲਦੀ ਤੋਂ ਜਲਦੀ ਉਸ ਨੂੰ ਟੈਸਟ ਕਰਨਾ ਚਾਹੀਦਾ ਹੈਗਾ। ਕ੍ਰਿਸਮਸ ਤੇ ਨਿਊ ਈਅਰ ਦੀਆਂ ਸੈਲੀਬ੍ਰੇਸ਼ਨਸ ਪੂਰੀ ਦੁਨੀਆ 'ਚ ਹੁਣ ਆ ਰਹੀਆਂ ਆ, ਪਰ ਕੋਵਿਡ ਦਾ ਜੋ ਕਹਿੰਦੇ ਅਪਰੋਪਰੀਏਟ ਬਿਹੇਵੀਅਰ ਆ, ਉਹ ਸਾਨੂੰ ਯੂਜ਼ ਕਰਨਾ ਚਾਹੀਦਾ। ਇੱਕ ਵਾਰੀ ਫੇਰ ਜਿੱਦਾਂ ਹੀ ਸ਼ੁਰੂ ਹੋਇਆ ਸੀ ਵੀ ਮਾਸਕ, ਜੇ ਹੋ ਸਕਦਾ ਮਾਸਕ ਪਾਓ, ਜੇ ਵੱਡੇ ਇਕੱਠ 'ਚ ਜਾ ਰਹੇ ਆ ਬਾਹਰ, ਸੋਸ਼ਲ ਡਿਸਟੈਂਸ ਥੋੜਾ ਰੱਖੋ, ਹੈਂਡ ਸੈਨੀਟਾਈਜੇਸ਼ਨ ਇੱਕ ਵਾਰੀ ਫੇਰ ਜਿਹੜੇ ਆ ਤੁਹਾਨੂੰ ਯੂਜ਼ ਕਰਨੇ ਚਾਹੀਦੇ ਹੈਗੇ ਆ। ਲੋ ਇਮਿਊਨਿਟੀ ਵਾਲੇ ਲੋਕ ਜੋ ਆ, ਉਹ ਬਹੁਤ ਜਲਦੀ ਜਿਹੜੀ ਇਹਦੀ ਮਾਰ ਦੇ ਥੱਲੇ ਆ ਸਕਦੇ ਹੈਗੇ ਆ। 4 ਕੇਸ VF.7 ਵੇਰੀਐਂਟ ਦੇ ਇੰਡੀਆ 'ਚ ਰਿਪੋਰਟ ਹੋਏ ਆ। ਹੈਲਥ ਮਿਨਿਸਟਰ ਮਨਸੁਖ ਮੰਦੀਆ ਜੋ ਆ, ਉਹਨਾਂ ਨੇ ਇਹ ਦੱਸਿਆ ਹੈਗਾ ਆ। ਕਹਿੰਦੇ ਵੀ ਕੋਵਿਡ ਹਜੇ ਤੱਕ ਖਤਮ ਨਹੀਂ। ਜੋ ਇੰਡੀਆ ਦੇ ਹੈਲਥ ਮਿਨਿਸਟਰ ਮਨਸੁਖ ਮੰਦੀਆ, ਉਹ ਇਹ ਕਹਿ ਰਹੇ ਹੈਗੇ ਆ। ਸੋ ਜਿਹੜੇ ਲੋਕ ਇੰਡੀਆ ਨੂੰ ਵਿਜ਼ਿਟ ਵੀ ਕਰਨ ਜਾ ਰਹੇ ਆ, ਪਲੀਜ਼ ਇਹ ਸਾਰੀਆਂ ਗੱਲਾਂ ਨੂੰ ਧਿਆਨ ਦੇ ਵਿੱਚ ਰੱਖ ਕੇ ਜਾਓ। ਮੁੜ ਕੇ ਫਿਰ ਉਹ ਉਦਾਂ ਦੀ ਗੱਲ ਨਾ ਹੋਵੇ ਵੀ ਸਾਰਾ ਕੁਝ ਸ਼ਟਡਾਊਨ ਹੋ ਜਾਏ। ਇੰਡੀਆ ਦੇ ਚੀਫ ਸੈਕਟਰੀ ਆਫ ਹੈਲਥ ਮਨੋਜ ਅਗਰਵਾਲ ਆ, ਉਹਨਾਂ ਨੇ ਇਹ ਕਿਹਾ ਆ ਵੀ ਸਾਰੀਆਂ ਸਟੇਟਸ ਨੂੰ ਉਹਨਾਂ ਨੇ ਬਰੀਫ ਕਰ ਦਿੱਤਾ ਹੈ ਵੀ ਸਕਰੀਨਿੰਗ ਜੋ ਇੰਟਰਨੈਸ਼ਨਲ ਪੈਸੰਜਰਸ ਆ, ਉਹਨਾਂ ਦੀ ਪ੍ਰੋਪਰ ਸਕਰੀਨਿੰਗ ਹੋਣੀ ਚਾਹੀਦੀ ਆ। ਇਹ ਉਹਨਾਂ ਨੇ ਟਿਊਜ਼ਡੇ ਨੂੰ ਸਟੇਟਮੈਂਟ ਦਿੱਤੀ ਹੈਗੀ ਆ।
ਰਾਈਟ ਨਾਓ ਚਾਈਨਾ, ਜਾਪਾਨ, ਸਾਊਥ ਕੋਰੀਆ, ਫਰਾਂਸ ਤੇ ਯੂਨਾਈਟਿਡ ਸਟੇਟਸ ਜੀ ਦੇ ਵਿੱਚ ਕੋਵਿਡ-19 ਦੇ ਕੇਸਾਂ ਦੀ ਕਾਫੀ ਵੱਡੀ ਗਿਣਤੀ ਸੁਣੀ ਗਈ ਹੈਗੀ ਹੈ। ਜੀ ਇਹਦੇ ਨਾਲ ਲੱਗਦੀ ਜਾਣਕਾਰੀ ਹੋਰ ਸਾਂਝੀ ਕਰਦੇ ਚੱਲੀਏ ਕਿ ਚੀਨ ਦੇ ਵਿੱਚ ਪਿਛਲੇ ਕੁਝ ਦਿਨਾਂ ਤੋਂ ਰੋਜ਼ਾਨਾ ਤਕਰੀਬਨ 3 ਕਰੋੜ ਤੋਂ ਵੱਧ ਕਰੋਨਾ ਦੇ ਜਿਹੜੇ ਕੇਸ ਆ ਉਹ ਆ ਰਹੇ ਨੇ, ਯਾਨੀ ਕਿ 3 ਕਰੋੜ ਤੋਂ ਵੱਧ ਦੀ ਆਬਾਦੀ ਰੋਜ਼ਾਨਾ ਪ੍ਰਭਾਵਿਤ ਹੋ ਰਹੀ ਹੈ। ਬਲੂਮਬਰਗ ਨੇ ਚੀਨ ਦੇ ਇੱਕ ਰਾਸ਼ਟਰੀ ਜਿਹੜਾ ਸਿਹਤ ਮਹਿਕਮਾ ਉਹਦੇ ਨਾਲ ਜਿਹੜੀ ਇੱਕ ਮੀਟਿੰਗ ਹੋਈ ਹੈ ਤੇ ਉਹਦੇ 'ਚ ਤੱਥ ਬਾਹਰ ਆਏ ਆ ਤੇ ਉਹਦੇ ਹਵਾਲੇ ਦੇ ਨਾਲ ਇਹ ਗੱਲ ਕਹੀ ਹੈ। ਉਹ ਕਹਿੰਦੇ ਕਿ ਪਿਛਲੇ 20 ਦਿਨਾਂ ਦੇ ਵਿੱਚ ਚੀਨ ਦੇ ਵਿੱਚ ਘੱਟੋ ਘੱਟ 24 ਕਰੋੜ 80 ਲੱਖ ਲੋਕ ਜਿਹੜਾ ਕਰੋਨਾ ਪੋਜ਼ਿਟਿਵ ਪਾਏ ਗਏ ਆ। ਤੇ ਜੇਕਰ ਆਪਾਂ ਇਹ ਗੱਲ ਕਹੀਏ ਕਿ 20 ਦਿਨਾਂ ਦੇ ਹਿਸਾਬ ਨਾਲ ਤਾਂ ਜੇਕਰ 3 ਕਰੋੜ ਬੰਦਾ ਡੇਲੀ ਆ ਰਿਹਾ ਤਾਂ 60 ਕਰੋੜ ਬਣਦਾ, ਇਸ ਤਰ੍ਹਾਂ ਨਹੀਂ ਹੈ। ਪਿਛਲੇ ਕੁਝ ਦਿਨਾਂ ਤੋਂ 3 ਕਰੋੜ ਦੇ ਕਰੀਬ ਆ, ਉਸ ਤੋਂ ਪਹਿਲਾਂ ਇਹ ਕੇਸ ਘੱਟ ਸੀਗੇ। ਤੇ ਜੇ ਇਹਦਾ ਕੰਪੈਰੀਜ਼ਨ ਆਪਾਂ ਜਨਵਰੀ 2020 ਦੇ ਨਾਲ ਕਰੀਏ ਤਾਂ ਉਦੋਂ ਰੋਜ਼ਾਨਾ ਉੱਥੇ 4 ਲੱਖ ਪੋਜ਼ਿਟਿਵ ਕੇਸ ਆਉਣ ਲੱਗ ਪਏ ਸੀ ਜਦੋਂ ਕਰੋਨਾ ਆਪਣੇ ਪੀਕ ਤੇ ਸੀਗਾ। ਪਰ ਹੁਣ ਇਹ ਦੱਸਦੇ ਆ ਕਿ ਗਿਣਤੀ ਬਹੁਤ ਜ਼ਿਆਦਾ, ਤੇ ਸਵਾਲ ਇੱਕ ਸੁਭਾਵਿਕ ਜਿਹਾ ਵੀ ਇਹ ਕਿਉਂ, ਇਹ ਕਰੋਨਾ ਵਿਸਫੋਟ ਕਿਵੇਂ ਹੋ ਗਿਆ ਚੀਨ ਦੇ ਵਿੱਚ। ਤਾਂ ਜਿਹੜੀਆਂ ਜਿਵੇਂ ਬਲੂਮਬਰਗ ਨੇ ਆંકੜੇ ਸਾਂਝੇ ਕੀਤੇ ਜਾਂ ਜਿਹੜੇ ਹੋਰ ਆ, ਉਹ ਕਹਿੰਦੇ ਕਿ ਚੀਨ ਹਮੇਸ਼ਾ ਸ਼ੁਰੂਆਤ ਦੇ ਵਿੱਚ ਹੀ ਇਹ ਬਿਮਾਰੀ ਨੂੰ ਲੈ ਕੇ, ਇਹਦੇ ਉੱਤੇ ਪਾਬੰਦੀਆਂ ਲਾਉਣ ਨੂੰ ਲੈ ਕੇ ਬਦਨਾਮ ਰਿਹਾ। ਇਸ ਕਰਕੇ ਚੀਨ ਦੀ ਬਹੁਤ ਵੱਡੀ ਆਬਾਦੀ ਪ੍ਰਭਾਵਿਤ ਹੋਈ। ਪਹਿਲਾਂ ਕੁਛ ਚੀਟਿੰਗ ਵੀ ਹੋਈ, ਫੈਕਟ ਚੀਟਿੰਗ ਵੀ ਹੋਈ ਕਿ ਆંકੜੇ ਦੱਬੇ ਗਏ, ਸਹੀ ਜਿਹੜੇ ਹਾਲਾਤ ਗਰਾਊਂਡ ਲੈਵਲ ਤੇ ਸੀਗੇ। ਹੁਣ ਉਹ ਕਹਿੰਦੇ ਆ ਕਿ ਜਿਹੜਾ ਸਿਚੁਏਨ ਸਟੇਟ ਆ, ਬੀਜਿੰਗ ਦੇ ਕੁਛ ਇਲਾਕੇ ਆ ਜਾਂ ਚੀਨ ਦੇ ਹੋਰ ਜਿਹੜੇ ਆ, ਉਹ ਉੱਥੇ ਬਹੁਤ ਵੱਡੀ ਗਿਣਤੀ ਵਾਲੀ ਆਬਾਦੀ ਜਿਹੜੀ ਆ ਉਹ ਓਮੀਕਰੋਨ ਦਾ ਇੱਕ ਜਿਹੜਾ ਤੁਸੀਂ ਵੇਰੀਐਂਟ, ਮਿਊਟੈਂਟ ਵੇਰੀਐਂਟ BF7 ਉਹਦੇ ਨਾਲ ਪ੍ਰਭਾਵਿਤ ਹੈ। ਤੇ ਇਹਦਾ ਕਾਰਨ ਇੱਕ ਵੱਡਾ ਇਹ ਮੰਨਿਆ ਜਾ ਰਿਹਾ ਹੈ ਕਿ ਪਿਛਲੇ ਦਿਨੀ ਇੱਕ ਤਾਂ ਉੱਥੇ ਰੋਸ ਮੁਜ਼ਾਹਰੇ ਹੋਏ ਸੀ, ਉਸ ਤੋਂ ਬਾਅਦ ਥੋੜੀ ਜਿਹੀ ਢਿੱਲ ਦਿੱਤੀ ਤੇ ਉਦੋਂ ਇਹ ਵੇਰੀਐਂਟ ਪੀਕ ਤੇ ਸੀਗਾ ਤੇ ਇਸ ਕਰਕੇ ਕਰੋਨਾ ਜਿਹੜਾ ਉਹ ਚੀਨ ਦੇ ਵਿੱਚ ਜ਼ਿਆਦਾ ਫੈਲਿਆ। ਇਹ ਹਮੇਸ਼ਾ ਕੰਟਰਾਡਿਕਟ ਰਹੀ ਹੈ ਚੀਨ ਦੀਆਂ ਖਬਰਾਂ, ਚੀਨ ਦੇ ਫੈਕਟ ਨੂੰ ਲੈ ਕੇ, ਕਰੋਨਾ ਆંકੜਿਆਂ ਨੂੰ ਲੈ ਕੇ ਕਿ ਕੀ ਕਾਰਨ ਹੈ ਕਿ ਉੱਥੋਂ ਦੀ ਜਿਹੜੀ ਅਸਲ ਸਥਿਤੀ ਹੈ ਉਹ ਲੋਕਾਂ ਦੇ ਸਾਹਮਣੇ ਕਿਉਂ ਨਹੀਂ ਆ ਰਹੀ। ਪਰ ਆਹ ਜਿਹੜੀਆਂ ਰਿਪੋਰਟਾਂ ਆ ਰਹੀਆਂ ਨੇ, ਇੱਥੋਂ ਪਤਾ ਲੱਗਦਾ ਹੈ ਕਿ ਚੀਨ ਦੇ ਵਿੱਚ ਜੋ ਦਿਖਾਇਆ ਜਾ ਰਿਹਾ, ਫੈਲਾਇਆ ਜਾ ਰਿਹਾ ਉਹ ਹੋਰ ਹੈ, ਜਦਕਿ ਜਿਹੜੇ ਦਿਹਾਤ ਵਾਲੇ ਇਲਾਕੇ ਨੇ ਉੱਥੇ ਸਥਿਤੀ ਕੁਝ ਹੋਰ ਵੀ ਕਹਿੰਦੀਆਂ ਨੇ ਇਹ ਰਿਪੋਰਟਾਂ। ਜੀ ਜੀ ਬਿਲਕੁਲ। ਅਗਲੀ ਖਬਰ ਵੱਲ ਚੱਲੀਏ ਤੇ ਇੱਕ ਸੈਨੋਜ਼ੇ ਬੇਰੀਏ ਤੋਂ ਖਬਰ ਆ ਰਹੀ ਆ। ਸੈਨੋਜ਼ੇ ਦੇ ਵਿੱਚ ਚਾਈਨਾ ਬੇਸਡ ਇੱਕ ਕੰਪਨੀ ਆ, ਉਹਨਾਂ ਦਾ ਬਹੁਤ ਵੱਡਾ ਇੱਕ ਕੰਪਨੀ ਆ। ਸੈਬਰਲ ਸਬ ਕੰਟਰੈਕਟਰਸ ਇਸ ਜੋ ਚਾਈਨਾ ਬੇਸਡ ਟੈਕ ਕੰਪਨੀ ਕੰਪਲੈਕਸ ਜਿਹਨੇ ਬਣਾਇਆ ਆ, ਉਹਨਾਂ ਨੂੰ ਕਹਿੰਦੇ ਇਹਨਾਂ ਨੇ ਪੈਸੇ ਨਹੀਂ ਦਿੱਤੇ ਤੇ ਹੁਣ ਲੱਗਦਾ ਹੈ ਵੀ ਇਹ ਬੰਦ ਕਰਕੇ ਪਤਾ ਨਹੀਂ ਕਿੱਧਰ ਚਲੇ ਗਏ ਹੈਗੇ ਆ। ਲਾਸੂਟ ਫਾਈਲ ਕੀਤਾ ਗਿਆ ਆ ਬਹੁਤ ਸਾਰੀਆਂ ਸਬ ਕੰਟਰੈਕਟਰਸ ਵੱਲੋਂ, ਕਹਿੰਦੇ ਵੀ ਸਾਡੇ ਮਿਲੀਅਨਸ ਆਫ ਡਾਲਰ ਚਾਈਨਾ ਬੇਸਡ ਟੈਲੀਕਮਿਊਨੀਕੇਸ਼ਨ ਟਾਈਟਨ ਨੇ ਖਾ ਲਏ ਆ ਤੇ ਸਾਨੂੰ ਦਿੱਤੇ ਨਹੀਂ। ਚਾਈਨਾ ਮੋਬਲ ਇੰਟਰਨੈਸ਼ਨਲ ਇਹ ਯੂਨਿਟ ਹੈਗਾ ਬੀਜਿੰਗ ਚਾਈਨਾ ਬੇਸਡ ਚਾਈਨਾ ਮੋਬਲ ਕੰਪਨੀ ਦਾ, ਇਹਨਾਂ ਨੇ 7.5 ਏਕੜ ਦੀ ਜ਼ਮੀਨ ਦੇ ਉੱਤੇ 6320 ਤੇ 6340 ਸੈਨ ਇਗਨੇਸ਼ੀਓ ਐਵਨਿਊ ਸਾਊਥ ਸੈਨੋਜ਼ੇ 'ਚ ਆ, ਉੱਥੇ ਇਹ ਬਹੁਤ ਵੱਡਾ ਸੈਂਟਰ ਬਣਾਇਆ ਸੀ ਤੇ ਪਲਾਜ਼ਾ ਕੰਸਟਰਕਸ਼ਨ ਵੱਲੋਂ ਇਸ ਨੂੰ ਕੰਸਟਰਕਟ ਕੀਤਾ ਗਿਆ ਸੀ ਤੇ ਬਹੁਤ ਸਾਰੇ ਸਬ ਕੰਟਰੈਕਟਰਸ ਯੂਜ਼ ਕੀਤੇ ਗਏ ਸੀਗੇ। ਹੁਣ ਇਹ ਸਬ ਕੰਟਰੈਕਟਰ ਕਹਿੰਦੇ ਆ ਕਿ 3,12,000 ਸਕੁਅਰ ਫੁੱਟ ਦੀ ਜੋ ਇਹ ਬਿਲਡਿੰਗ ਬਣਾਈ ਗਈ ਸੀ, ਉਸ ਦੇ ਬਣਾਉਣ 'ਚ ਜੋ ਉਹਨਾਂ ਦੀਆਂ ਸਰਵਿਸਿਜ਼ ਲਈਆਂ ਗਈਆਂ ਆ, ਉਹਨਾਂ ਨੂੰ ਪੈਸੇ ਨਹੀਂ ਦਿੱਤੇ ਗਏ। ਹਾਲਾਂਕਿ ਸਬ ਕੰਟਰੈਕਟਰਸ ਨੇ ਲੀਨਸ ਜਿਹੜੀਆਂ ਮਕੈਨਿਕਸ ਲੀਨਸ ਆ ਇਸ ਪ੍ਰੋਪਰਟੀ ਦੇ ਅਗੇਂਸਟ ਫਾਈਲ ਕਰ ਦਿੱਤੀਆਂ ਆ, ਪਰ ਕਹਿੰਦੇ ਵੀ ਜੋ ਏਡੀ ਵੱਡੀ ਬਿਲਡਿੰਗ ਆ ਉੱਥੇ ਹੁਣ ਸਵੇਰੇ ਜਾਓ ਸ਼ਾਮ ਜਾਓ ਕੋਈ ਹੁੰਦਾ ਨਹੀਂ, 2 ਕਾਰਾਂ ਹੁੰਦੀਆਂ, ਉਹ ਵੀ ਸਿਕਿਉਰਿਟੀ ਗਾਰਡਸ ਦੀਆਂ ਹੁੰਦੀਆਂ ਹੈਗੀਆਂ। ਜਿਹੜੇ ਸਬ ਕੰਟਰੈਕਟਰਸ ਆ ਜਿਨ੍ਹਾਂ 'ਚ ਰੋਜ਼ਿਨ ਇਲੈਕਟ੍ਰਿਕ $7.5 ਮਿਲੀਅਨ ਉਹਨਾਂ ਨੂੰ ਉਹ ਕਰਦੀ ਹੈ ਇਹ ਕੰਪਨੀ, ਸਾਊਥਲੈਂਡ ਇੰਡਸਟਰੀਜ਼ ਨੂੰ, ਸਨ ਸਟੀਲ ਨੂੰ, ਐਲਕਲ ਗਲਾਸ ਨੂੰ। ਸੋ ਸੈਂਟਾ ਕਲਾਰਾ ਕਾਉਂਟੀ ਦੇ ਜੋ ਸੁਪਰਵਾਈਜ਼ਰਸ ਆ ਉਹਨਾਂ ਨੂੰ ਵੀ ਕੰਟੈਕਟ ਕੀਤਾ ਗਿਆ ਹੈਗਾ ਆ। ਤੇ 2019 ਦੇ ਵਿੱਚ ਫੈਡਰਲ ਕਮਿਊਨੀਕੇਸ਼ਨ ਕਮਿਸ਼ਨ ਨੇ ਐਪਲੀਕੇਸ਼ਨ ਜੋ ਚਾਈਨਾ ਦੀ ਮੋਬਾਈਲ ਕੰਪਨੀ ਆ ਉਹਨਾਂ ਨੂੰ ਡਿਨਾਈ ਕਰ ਦਿੱਤੀ ਸੀਗੀ। ਤੇ 2020 ਨਵੰਬਰ ਦੇ ਵਿੱਚ ਉਸ ਟਾਈਮ ਦੇ ਪ੍ਰੈਜ਼ੀਡੈਂਟ ਡੋਨਲਡ ਟਰੰਪ ਉਹਨਾਂ ਨੇ ਐਗਜ਼ੀਕਿਊਟਿਵ ਆਰਡਰ ਜਾਰੀ ਕੀਤੇ ਸੀ ਵੀ ਅਮਰੀਕਨ ਕੰਪਨੀਆਂ ਤੇ ਅਮਰੀਕਨ ਸਿਟੀਜ਼ਨ ਕਿਸੇ ਵੀ ਚਾਈਨਾ ਦੀ ਕੰਪਨੀ ਦੇ ਸ਼ੇਅਰ ਨਾ ਖਰੀਦਣ ਤੇ ਨਾ ਹੀ ਉਹਨਾਂ ਦੇ ਨਾਲ ਕੰਮ ਕਰਨ।
ਸੋ ਇਹ ਹੋ ਸਕਦਾ ਉਸ ਤੋਂ ਬਾਅਦ ਇਹ ਕੰਪਨੀ ਨੇ ਸਾਰਾ ਕੁਝ ਜਿਹੜਾ ਸ਼ਟ ਡਾਊਨ ਕਰ ਦਿੱਤਾ ਹੈਗਾ, ਤੇ ਹੁਣ ਵਿਚਾਰੇ ਜਿਹੜੇ ਲੋਕਾਂ ਨੇ ਕੰਮ ਕੀਤਾ ਸੀ ਉਹ ਉਹਨਾਂ ਦਾ ਜਿਹੜਾ ਆ ਉਹ ਹੁਣ ਪੈਸੇ ਤੋਂ ਬਿਨਾਂ ਰਹਿ ਗਏ ਹੈਗੇ। ਜੀ, ਆਪਾਂ ਅਕਸਰ ਹੀ ਚਰਚਾ ਕਰਦੇ ਰਹਿੰਦੇ ਹਾਂ ਜਦੋਂ ਇੰਡੀਆ ਦੇ ਹਾਲਾਤਾਂ ਬਾਰੇ, ਆਪਾਂ ਉੱਥੋਂ ਦੀ ਜੋ ਆਜ਼ਾਦੀ ਹੈ, ਜੋ ਇੱਕ ਵਿਅਕਤੀ ਵਿਸ਼ੇਸ਼ ਦੀ ਆਜ਼ਾਦੀ ਹੈ, ਉਹ 'ਤੇ ਜਦੋਂ ਚਰਚਾ ਕਰਦੇ ਹਾਂ ਤੇ ਕਈ ਵਾਰੀ ਲੋਕ ਇਹ ਗੱਲ ਕਹਿੰਦੇ ਆ ਕਿ ਇਸ ਤਰ੍ਹਾਂ ਨਹੀਂ ਹੈ, ਤੁਸੀਂ ਇਹ ਕਹਿੰਦੇ ਹੋ, ਇਹਨਾਂ ਗੱਲਾਂ ਨਾਲ ਕੀ ਫ਼ਰਕ ਪੈਂਦਾ, ਤੁਹਾਡੇ ਬੋਲਣ ਦੇ ਨਾਲ ਨਹੀਂ ਫ਼ਰਕ ਪੈਂਦਾ। ਜਿਸ ਵੀ ਕਿਸੇ ਦੇ ਦੇਸ਼ ਦੇ ਹਾਲਾਤ ਹੁੰਦੇ ਨੇ ਤੇ ਜਦੋਂ ਉੱਥੇ ਇੱਕ ਖਾਸ ਏਜੰਡਾ ਹਾਵੀ ਹੋ ਜਾਵੇ ਤੇ ਉਹ ਆਪਣੇ ਆਪ ਨੂੰ ਡੈਮੋਕ੍ਰੇਟਿਕ ਕਹਿੰਦਾ ਹੋਵੇ ਤਾਂ ਉੱਥੇ ਗੱਲ ਕਰਨੀ ਲਾਜ਼ਮੀ ਹੋ ਜਾਂਦੀ ਹੈ। ਤਾਂ ਆਪਾਂ ਅਕਸਰ ਜਦੋਂ ਗੱਲ ਕਰਦੇ ਹਾਂ ਉੱਥੇ ਪ੍ਰੈਸ ਦੀ ਆਜ਼ਾਦੀ ਦੀ, ਤਾਂ ਅਕਸਰ ਇਹ ਆਲੋਚਨਾ ਵੀ ਸੁਣਨੀ ਪੈਂਦੀ ਹੈ ਕਿ ਭਾਈ ਅਜਿਹਾ ਨਹੀਂ ਹੈ, ਇਹ ਐਵੇਂ ਭੰਡਣ ਦੇ ਲਈ ਕੀਤਾ ਜਾਂਦਾ ਹੈ, ਪਰ ਅਜਿਹਾ ਨਹੀਂ ਹੈ। ਇਹ ਜਿਹੜੇ ਹੁਣ ਡੈਮੋਕ੍ਰੇਟਿਕ ਸੈਨੇਟਰ ਨੇ ਅਮਰੀਕਾ ਦੇ ਵਿੱਚ ਵੀ ਇਹਨਾਂ ਚੀਜ਼ਾਂ ਤੇ ਚਰਚਾ, ਗੱਲਾਂ ਬਾਤਾਂ ਹੋਣ ਲੱਗ ਪਈਆਂ ਨੇ, ਔਰ ਚੰਗੀ ਗੱਲ ਹੈ ਕਿ ਸਾਡੇ ਜਿਹੜੇ ਨੁਮਾਇੰਦੇ ਆ, ਜਿਹੜੇ ਚੁਣੇ ਹੋਏ ਰਿਪਰੈਜ਼ੈਂਟੇਟਿਵ ਹੈ, ਉਹ ਇਹਨਾਂ ਤੇ ਹੁਣ ਗੱਲ ਕਰਦੇ ਨੇ। ਉਹਨਾਂ ਨੇ ਜਿਹੜੇ ਡੈਮੋਕ੍ਰੇਟਿਕ ਸੈਨੇਟਰ ਨੇ ਪੈਟਰਿਕ ਲੇਹੀ, ਉਹਨਾਂ ਨੇ ਇਹ ਗੱਲ ਕਹੀ ਆ ਵੀ ਜਿਹੜਾ ਉੱਥੇ ਰਾਣਾ ਅਯੂਬ ਨੇ, ਇੱਕ ਬੜੇ ਤਕੜੇ ਜਰਨਲਿਸਟ ਨੇ, ਵਾਸ਼ਿੰਗਟਨ ਪੋਸਟ ਦੇ ਲਈ ਉਹ ਲਿਖਦੇ ਵੀ ਨੇ, ਤੇ ਹਮੇਸ਼ਾ ਉਹਨਾਂ ਨੇ ਡਟ ਕੇ ਵਿਦ ਫੈਕਟ, ਵਿਦ ਆਪਣੀ ਖੋਜ ਕਰਕੇ, ਇੱਕ ਖੋਜੀ ਪੱਤਰਕਾਰ ਨੇ, ਇਨਵੈਸਟੀਗੇਸ਼ਨ ਜਰਨਲਿਜ਼ਮ ਦੇ ਨਾਲ ਉਹਨਾਂ ਨੇ ਹਮੇਸ਼ਾ ਸੱਚ ਬਾਹਰ ਲਿਆਉਣ ਦੀ ਗੱਲ ਕਹੀ ਹੈ। ਤੇ ਉਹਨਾਂ ਨੇ ਕਿਹਾ ਹੈ ਕਿ ਉਹ ਇੱਕ ਅਵਾਰਡ ਜੇਤੂ ਜਰਨਲਿਸਟ ਆ, ਭਾਰਤੀ ਜਰਨਲਿਸਟ ਆ, ਪਰ ਭਾਰਤ ਦੇ ਵਿੱਚ ਧਾਰਮਿਕ ਹਿੰਸਾ ਜਾਂ ਹੋਰ ਕਈ ਮਾਮਲਿਆਂ ਦੇ ਵਿੱਚ ਸਰਕਾਰੀ ਏਜੰਡਾ ਹਾਵੀ ਹੋਣ ਕਰਕੇ ਉੱਥੇ ਆਵਾਜ਼ ਉਠਾਉਣੀ ਬਹੁਤ ਔਖੀ ਹੋਈ ਪਈ ਹੈ। ਪਰ ਉਹ ਕਹਿੰਦੇ ਕਿ ਇਸ ਬੀਬੀ ਦੇ ਵਾਰੇ ਜਾਈਏ ਜਿਹਨਾਂ ਨੇ ਬੜੀ ਬਹਾਦਰੀ ਦੇ ਨਾਲ ਆਪਣੀ ਜਰਨਲਿਜ਼ਮ ਕੀਤੀ, ਆਪਣੀ ਰਿਪੋਰਟਿੰਗ ਕੀਤੀ ਹੈ। ਤੇ ਨਾਲ ਹੀ ਉਹ ਇਹ ਗੱਲ ਕਿ ਪੀਟਰ ਕਲੇਹੀ ਜਿਹੜੇ ਆ ਉਹ ਇੱਥੇ ਨਹੀਂ ਰੁਕੇ, ਉਹਨਾਂ ਨੇ ਇਹ ਵੀ ਗੱਲ ਕਹੀ ਹੈ ਕਿ ਭਾਰਤ ਦੇ ਵਿੱਚ ਹੁਣ ਸੋਚਣਾ ਪਊਗਾ ਲੋਕਾਂ ਨੂੰ ਕਿ ਦੇਸ਼ ਨੂੰ ਪਿਆਰ ਕਰਨਾ, ਦੇਸ਼ ਦੇ ਲਈ ਬੋਲਣਾ, ਇਹ ਦੇਸ਼ ਦੇ ਵਿਰੁੱਧ ਬਗਾਵਤ ਨਹੀਂ ਹੈ। ਸਰਕਾਰ ਦੀ ਜਦੋਂ ਤੁਸੀਂ ਆਲੋਚਨਾ ਕਰੋਗੇ ਉਹਦਾ ਮਤਲਬ ਇਹ ਨਹੀਂ ਹੈ ਕਿ ਤੁਸੀਂ ਦੇਸ਼ ਵਿਰੋਧੀ ਹੈ। ਸੋ ਉਹ ਕਹਿੰਦੇ ਕਿ ਆਉਣ ਵਾਲੇ ਟਾਈਮ ਦੇ ਵਿੱਚ ਅਸੀਂ ਜਿੰਨੇ ਵੀ ਭਾਰਤ ਦੇ ਜਾਂ ਹੋਰ ਦੇਸ਼ਾਂ ਦੇ ਜਿਹੜੇ ਪੱਤਰਕਾਰ ਹੈ, ਜਿਹੜੇ ਇਸ ਤਰ੍ਹਾਂ ਆਵਾਜ਼ ਬੁਲੰਦ ਕਰਦੇ ਨੇ ਜਿੱਥੇ ਇੱਕ ਸਿਸਟਮ ਹੈ, ਡੈਮੋਕ੍ਰੇਸੀ ਹੈ, ਤਾਂ ਉਹਦੇ ਲਈ ਅਸੀਂ ਜ਼ਰੂਰ ਜਿਹੜੀ ਇਹਨਾਂ ਚੀਜ਼ਾਂ ਨੂੰ, ਉਹਨਾਂ ਸਰਕਾਰਾਂ ਨੂੰ ਜ਼ਰੂਰ ਇਹਦੇ ਬਾਬਤ ਜਵਾਬਦੇਹ ਕਰਨ ਦੀ ਕੋਸ਼ਿਸ਼ ਕਰਾਂਗੇ। ਤੇ ਨਾਲ ਹੀ ਉਹਨਾਂ ਨੇ ਕਮੇਟੀ ਟੂ ਪ੍ਰੋਟੈਕਟ ਜਰਨਲਿਸਟਸ, ਇੱਕ ਬੜੀ ਵੱਡੀ ਜਥੇਬੰਦੀ ਹੈ, ਉਹਦੀ ਰਿਪੋਰਟ ਦਾ ਹਵਾਲਾ ਵੀ ਦਿੱਤਾ। ਉਹ ਕਹਿੰਦੇ ਕਿ 2022 ਦੇ ਵਿੱਚ ਆਪਣੇ ਫਰਜ਼ਾਂ ਨੂੰ ਸਮਰਪਿਤ, ਆਪਣੇ ਫਰਜ਼ ਨਿਭਾਉਂਦੇ ਹੋਏ ਦੁਨੀਆ ਭਰ ਦੇ ਵਿੱਚ ਘੱਟੋ ਘੱਟ 40 ਪੱਤਰਕਾਰਾਂ ਦਾ ਕਤਲ ਕਰ ਦਿੱਤਾ ਗਿਆ, 294 ਨੂੰ ਜੇਲ੍ਹ ਦੇ ਵਿੱਚ ਕੈਦ ਕੀਤਾ ਗਿਆ, 64 ਹਾਲੇ ਵੀ ਲਾਪਤਾ ਨੇ। ਵੱਡੀ ਗਿਣਤੀ ਦੇ ਵਿੱਚ ਪੱਤਰਕਾਰਾਂ ਨੂੰ ਧਮਕੀ, ਉਹਨਾਂ ਦਾ ਸ਼ੋਸ਼ਣ, ਉਹਨਾਂ ਨੂੰ ਕਾਨੂੰਨੀ ਕਾਰਵਾਈਆਂ ਦੇ ਵਿੱਚ ਫਸਾਉਣਾ, ਹਾਲੇ ਵੀ ਉਹ ਵਿਚਾਰੇ ਜਿਹੜੇ ਇਹਨਾਂ ਚੀਜ਼ਾਂ ਦਾ ਸਾਹਮਣਾ ਕਰ ਰਹੇ ਨੇ। ਤੇ ਆਪਾਂ ਦੇਖਿਆ ਭਾਰਤ ਦੇ ਵਿੱਚ ਕਿਵੇਂ ਗੋਦੀ ਮੀਡੀਆ ਲਫ਼ਜ਼ ਕਿੱਥੋਂ ਚੱਲਿਆ ਸੀ। ਹੁਣ ਤਾਂ ਕੇਜਰੀਵਾਲ ਸਰਕਾਰ ਤੇ ਵੀ ਇਹ ਦੋਸ਼ ਲੱਗ ਰਹੇ ਨੇ ਕਿ ਉਹਨੇ ਮੀਡੀਆ ਨੂੰ ਇਸ਼ਤਿਹਾਰ ਦੇਣੇ ਬੰਦ ਕਰ ਦਿੱਤੇ ਨੇ, ਜਾਂ ਇੱਕ ਨਾਰਮਲ ਰਿਪੋਰਟਿੰਗ ਕਰਨ ਕਰਕੇ ਵੀ ਜਿਹੜਾ ਉਹ ਪੱਤਰਕਾਰਾਂ ਨੂੰ ਦਬਾਉਂਦੇ ਨੇ। ਲੰਘੇ ਦਿਨੀ ਪੰਜਾਬ ਦੇ ਵਿੱਚੋਂ ਵੀ ਇਹ ਖਬਰਾਂ ਜਿਹੜੀਆਂ ਆਪਾਂ ਸਾਰਿਆਂ ਨੇ ਸਾਂਝੀਆਂ ਕੀਤੀਆਂ, ਇਹ ਅਸੀਂ ਹਮੇਸ਼ਾ ਇਸ ਗੱਲ ਤੇ ਜ਼ੋਰ ਦਿੱਤਾ, ਹਮੇਸ਼ਾ ਇਸ ਗੱਲ ਦੀ ਸ਼ਾਦੀ ਭਰੀ ਹੈ, ਇਸ ਗੱਲ ਦੇ ਉੱਤੇ ਖੜੇ ਆ, ਸਟੈਂਡ ਲਿਆ ਕਿ ਬੋਲਣ ਦੀ ਆਜ਼ਾਦੀ ਹੈ। ਹਰੇਕ ਬੰਦਾ ਆਪਣੀ ਗੱਲ ਰੱਖ ਸਕਦਾ, ਬਸ਼ਰਤੇ ਉਹ ਕਿਸੇ ਨੂੰ ਜਾਨੀ ਨੁਕਸਾਨ ਨਾ ਪਹੁੰਚਾ ਰਿਹਾ ਹੋਵੇ। ਤੁਸੀਂ ਕਿਸੇ ਵੀ ਪਾਰਟੀ ਦੇ ਸਮਰਥਕ ਹੋ, ਕਿਸੇ ਦੇ ਧੜੇ ਦੇ ਸਮਰਥਕ ਹੋ, ਕਿਸੇ ਵਿਅਕਤੀ ਵਿਸ਼ੇਸ਼ ਦੇ ਸਮਰਥਕ ਹੋ, ਇੱਕ ਜੁਦਾ ਗੱਲ ਹੈ, ਪਰ ਕਿਸੇ ਦਾ ਵੀ ਬੋਲਣ ਦਾ ਅਧਿਕਾਰ, ਫਰੀडम ਆਫ ਸਪੀਚ, ਰਾਈਟ ਆਫ ਐਕਸਪ੍ਰੈਸ਼ਨ ਕਦੇ ਵੀ ਸਸਪੈਂਡ ਕਰਨ ਦੀ ਵਕਾਲਤ ਨਾ ਕਰੋ। ਸੋ ਰਾਣਾ ਅਯੂਬ ਦੇ ਲਈ ਹੁਣ ਅਮਰੀਕਾ ਦੇ ਵਿੱਚੋਂ ਵੀ ਪਹਿਲਾਂ ਵੀ ਆਵਾਜ਼ ਬੁਲੰਦ ਹੋਈ ਹੈ, ਪਰ ਹੁਣ ਫਿਰ ਜਿਹੜੇ ਪੀਟਰ ਕਲੇਹੀ ਨੇ, ਉਹਨਾਂ ਨੇ ਆਵਾਜ਼ ਬੁਲੰਦ ਕਰਕੇ ਸੁਨੇਹਾ ਦਿੱਤਾ ਕਿ ਅਮਰੀਕਾ ਦੇ ਵਿੱਚ ਘੱਟੋ ਘੱਟ ਇਹ ਜਿਹੀਆਂ ਚੀਜ਼ਾਂ ਤੇ ਚਰਚਾ ਜਿਹੜੀ ਆ ਉਹ ਹੁੰਦੀ ਰਹਿੰਦੀ। ਜੀ ਬਿਲਕੁਲ। ਅਗਲੀ ਖਬਰ ਆਪਾਂ ਜੇ ਤੁਹਾਡੇ ਨਾਲ ਸਾਂਝੀ ਕਰਦੇ ਜਾਈਏ ਤੇ ਲੋਕਲ ਪੋਲਿਟਿਕਸ 'ਚ ਹੁਣ ਆਪਣੇ ਨੌਜਵਾਨ ਕਾਫੀ ਜ਼ਿਆਦਾ ਇਨਵੋਲਵ ਹੋਣੇ ਸ਼ੁਰੂ ਹੋ ਗਏ ਆ। ਜੀ, ਪੰਜਾਬੀਆਂ ਦੀ ਗਿਣਤੀ ਕਾਫੀ ਵੱਡੀ ਗਿਣਤੀ ਦੇ ਵਿੱਚ ਕੈਲੀਫੋਰਨੀਆ 'ਚ ਹਾਈਵੇ 99 ਦੇ ਨਾਲ ਜਿੰਨੇ ਸ਼ਹਿਰ ਲੱਗਦੇ ਆ ਉੱਥੇ ਵਧਣੀ ਸ਼ੁਰੂ ਹੋਈ ਹੈਗੀ ਆ। ਜੇ ਕੁਛ ਕੁ ਦੱਸਦੇ ਜਾਈਏ, ਆਪਾਂ ਯੂਬਾ ਸਿਟੀ ਤੋਂ ਸ਼ੁਰੂ ਹੋਈਏ। ਰੀਸੈਂਟਲੀ 2 ਸਕੂਲ ਬੋਰਡ ਦੇ ਮੈਂਬਰਸ ਆਪਣੇ ਯੂਬਾ ਸਿਟੀ ਇਲੈਕਟ ਹੋਏ ਆ। ਇਸ ਤੋਂ ਬਿਨਾਂ ਉੱਥੇ ਦੇ ਸੁਪਰਵਾਈਜ਼ਰ ਬੈਂਸ ਆ,
ਸੈਕਰਾਮੈਂਟੋ ਏਰੀਏ ਵਿੱਚ ਯੂਨੀਅਨ ਸਿਟੀ ਯੂਨੀਫਾਈਡ ਸਕੂਲ ਡਿਸਟ੍ਰਿਕਟ ਸੈਕਰਾਮੈਂਟੋ ਦਾ, ਉੱਥੇ ਵੀ ਇੱਕ ਆਪਣਾ ਸਿੱਖ ਨੌਜਵਾਨ ਇਲੈਕਟ ਹੋਇਆ, ਜਸਦੀਪ ਸਿੰਘ। ਜੀ ਇਸ ਤੋਂ ਬਿਨਾਂ ਜੇ 99 ਤੇ ਆਉਂਦੇ ਜਾਈਏ, ਸ਼ਹਿਰਾਂ ਦੀ ਮੈਂ ਗਿਣਤੀ ਕਰਦਾ ਜਿੱਥੇ ਆਪਣੀ ਪੋਪੂਲੇਸ਼ਨ ਕਾਫੀ ਜ਼ਿਆਦਾ ਆ। ਐਲਗਰੋਵ ਦੀ ਮੇਅਰ ਦੂਜੀ ਵਾਰੀ ਆਪਣੀ ਜੋ ਪੰਜਾਬੀ ਕੁੜੀ ਆ ਐਲਨ ਸਿੰਘ, ਉਹ ਮੇਅਰ ਬਣੀ ਆ ਐਲਗਰੋਵ ਦੀ। ਉਸ ਤੋਂ ਅੱਗੇ 99 ਤੇ ਗੋਲਡ ਸ਼ਹਿਰ ਆਉਂਦਾ, ਗੋਲਡ ਦੇ ਮੇਅਰ ਵੀ ਬਹੁਤ ਲੰਮੇ ਸਮੇਂ ਤੋਂ ਆਪਣੇ ਪੰਜਾਬੀ ਆ। ਤੇ ਅੱਜ ਇਹ ਖਬਰ ਆ ਰਹੀ ਆ ਲੋਹੜਾਈ ਸ਼ਹਿਰ ਦੇ ਮੇਅਰ ਵੀ ਆਪਣਾ ਪੰਜਾਬੀ ਨੌਜਵਾਨ, ਉਸਨੇ ਕੱਲ ਸਹੁੰ ਚੁੱਕੀ ਹੈਗੀ ਆ। ਜੀ ਮਿੱਕੇ ਸਿੰਘ ਹੋਠੀ ਇਹ ਲੋਹੜਾਈ ਦੇ ਨਵੇਂ ਮੇਅਰ ਹੋਣਗੇ। ਪਹਿਲਾਂ ਉੱਥੇ ਦੇ ਸਿਟੀ ਕੌਂਸਲ ਮੈਂਬਰ ਵੀ ਰਹਿ ਚੁੱਕੇ ਹੈਗੇ ਆ। ਇਸ ਤੋਂ ਅੱਗੇ ਲੈਥਰੋਪ ਸ਼ਹਿਰ ਦੇ ਆਪਣੇ ਜਿਹੜੇ ਬਹੁਤ ਹੀ ਪਿਆਰੇ ਮਿੱਤਰ ਹੈਗੇ ਆ, ਢਾਲੀਵਾਲ ਸਾਹਿਬ, ਮੇਰੇ ਖਿਆਲ ਨਾਲ 5ਵੀਂ ਜਾਂ 6ਵੀਂ ਵਾਰੀ ਜੀ ਜੀ ਮੇਅਰ ਬਣ ਚੁੱਕੇ ਆ। ਸੋਨੀ ਢਾਲੀਵਾਲ ਬਹੁਤ ਲੰਮੇ ਸਮੇਂ ਤੋਂ ਮੇਅਰ ਉੱਥੇ ਦੇ ਹੈਗੇ ਆ। ਹੁਣ ਮੰਡੀਕਾ ਦੇ ਵੀ ਨਵੇਂ ਮੇਅਰ ਜੋ ਉਹ ਪੰਜਾਬੀ ਨੌਜਵਾਨ ਆ। ਸੋ ਇਸੇ ਤਰ੍ਹਾਂ ਆਪਣੇ ਫ੍ਰਿਜ਼ਨੋ ਦੇ ਵਿੱਚ ਵੀ ਜੋ ਸਕੂਲ ਬੋਰਡ ਦੇ ਹੁਣ ਸ਼ਾਇਦ ਪ੍ਰੈਜ਼ੀਡੈਂਟ, ਉਹ ਵੀ ਪੰਜਾਬੀ ਨੌਜਵਾਨ ਹੈਗੇ ਆ। ਬੇਕਰਸਫੀਲਡ 'ਚ ਸਿਟੀ ਕੌਂਸਲ ਦੀ ਜੋ ਨਵੀਂ ਮੈਂਬਰ ਬਣੀ ਆ ਮਨਪ੍ਰੀਤ ਕੌਰ, ਤੇ ਇਸੇ ਤਰ੍ਹਾਂ ਕੈਲੀਫੋਰਨੀਆ ਦੇ ਵਿੱਚ ਪਹਿਲੀ ਸਟੇਟ ਅਸੈਂਬਲੀ ਵੂਮਨ, ਉਹ ਵੀ ਆਪਣੀ ਨੌਜਵਾਨ ਲੜਕੀ ਬਣੀ ਆ। ਸੋ ਆਪਣੇ ਹੁਣ ਬਹੁਤ ਵਾਰ ਲੋਕ ਕੰਪਲੇਨ ਕਰਦੇ ਸੀ ਵੀ ਇੱਥੇ ਦੀ ਪੋਲਿਟਿਕਸ 'ਚ ਇਨਵੋਲਵ ਹੋਣਾ ਚਾਹੀਦਾ, ਜੋ ਆਪਣੇ ਇਸ਼ੂਜ਼ ਆ ਚੱਕਣੇ ਚਾਹੀਦੇ ਆ। ਹੁਣ ਮੈਂ ਆਪ ਬੜਾ ਸਰਪ੍ਰਾਈਜ਼ ਹੋਇਆ ਵੀ 99 ਤੇ ਹੁਣ 4 ਜਾਂ 5 ਸ਼ਹਿਰਾਂ ਦੇ ਮੇਅਰ ਆ, ਉਹ ਪੰਜਾਬੀ ਬਣ ਗਏ ਹੈਗੇ ਆ। ਸੋ ਆਪਣੇ ਇਸ਼ੂਜ਼ ਚੱਕਣੇ ਚਾਹੀਦੇ ਹੈਗੇ ਆ। ਸੋ ਸਾਰੇ ਹੀ ਇਹਨਾਂ ਨੂੰ, ਜਿੰਨੇ ਵੀ ਆਪਣੇ ਇਲੈਕਟ ਹੋਏ ਆ, ਉਹਨਾਂ ਨੂੰ ਬਹੁਤ-ਬਹੁਤ ਪੰਜਾਬੀ ਰੇਡੀਓ USA ਦੀ ਟੀਮ ਵੱਲੋਂ ਵਧਾਈਆਂ। ਤੇ ਬਿਲਕੁਲ ਮਿੱਕੇ ਸਿੰਘ ਹੋਠੀ ਜਿਹੜੇ ਆ ਲੋਹੜਾਈ ਦੇ ਨਵੇਂ ਮੇਅਰ ਬਣੇ ਆ, ਉਹਨਾਂ ਨੂੰ ਵੀ ਆਪਣੀ ਪੰਜਾਬੀ ਰੇਡੀਓ USA ਦੀ ਟੀਮ ਵੱਲੋਂ ਬਹੁਤ-ਬਹੁਤ ਵਧਾਈਆਂ। ਜੀ, ਅਗਲੀ ਖਬਰ ਦੇ ਵੱਲ ਵਧੀਏ ਤੇ ਰੂਸ ਯੂਕਰੇਨ ਜੰਗ ਦੇ ਬਾਰੇ ਹਰ ਰੋਜ਼ ਹੀ ਤੁਹਾਨੂੰ ਪ੍ਰੋਗਰਾਮ ਅਪਡੇਟ ਅਮਰੀਕਾ ਦੇ ਵਿੱਚ ਕਈ ਅਹਿਮ ਤੇ ਕਈ ਖਾਸ ਜਾਣਕਾਰੀਆਂ ਦੇਈਦੀਆਂ ਨੇ। ਹਰ ਰੋਜ਼ ਆਪਾਂ ਤੁਹਾਡੇ ਨਾਲ ਜਾਣਕਾਰੀਆਂ ਸਾਂਝੀਆਂ ਕਰਦੇ ਹਾਂ। ਤੇ ਯੂਕਰੇਨ ਦੇ ਰਾਸ਼ਟਰਪਤੀ ਜ਼ੈਲੈਂਸਕੀ ਦੀ ਜਿਹੜਾ ਅਮਰੀਕੀ ਦੌਰਾ ਸੀ, ਉਹਦੀ ਬਾਬਤ ਹਰ ਫੈਕਟ ਤੋਂ ਆਪਾਂ ਤੁਹਾਨੂੰ ਜਾਣੂ ਕਰਵਾਇਆ। ਉਸ ਤੋਂ ਬਾਅਦ ਹੁਣ ਕਹਿੰਦੇ ਕਿ ਵਲਾਦੀਮੀਰ ਪੁਤਨ ਦੇ ਜਿਹੜੇ ਰੁਖ ਨੇ ਉਹ ਥੋੜੇ ਬਦਲੇ ਨਜ਼ਰ ਆ ਰਹੇ ਨੇ। ਅਸਰ ਹੋ ਗਿਆ ਲੱਗਦਾ ਜ਼ੈਲੈਂਸਕੀ ਦੇ ਦੌਰੇ ਦਾ। ਮੀਡੀਆ ਦੇ ਨਾਲ ਗੱਲਬਾਤ ਕਰਦਿਆਂ ਉਹਨਾਂ ਨੇ ਇਹ ਗੱਲ ਕਹੀ ਹੈ, ਉਹਨਾਂ ਦੇ ਮੂੰਹ ਚੋਂ ਇਹ ਬੋਲ ਨਿਕਲੇ ਨੇ ਕਿ ਜੰਗਾਂ ਖਤਮ ਵੀ ਹੁੰਦੀਆਂ ਆਈਆਂ ਨੇ, ਦੁਸ਼ਮਣ ਨੂੰ ਵੀ ਜੰਗ ਖਤਮ ਕਰਨ ਦਾ ਜਿਹੜਾ ਉਹ ਸਮਝਣੀ ਪਊਗੀ ਇਹ ਗੱਲ ਕਿ ਯੁੱਧ ਕਦੇ ਵੀ ਖਤਮ ਹੁੰਦਾ ਨਹੀਂ ਆਪਣੇ ਆਪ, ਇਹਨੂੰ ਖਤਮ ਕਰਨਾ ਪੈਂਦਾ। ਯੁੱਧ ਸ਼ੁਰੂ ਹੋਇਆ ਤੇ ਖਤਮ ਵੀ ਹੋ ਜਾਂਦਾ। ਯਾਨੀ ਕਿ ਉਹਨਾਂ ਨੇ ਇਹ ਉਹਨਾਂ ਦੀ ਜਿਹੜੇ ਬੋਲ ਨਿਕਲੇ ਨੇ ਮੂੰਹ ਦੇ ਵਿੱਚੋਂ, ਜਾਂ ਉਹਨਾਂ ਨੇ ਜਿਹੜੀ ਬਾਈਟ ਦਿੱਤੀ ਆ, ਉਹਦੀ ਜਿਹੜੀ ਡਿਕੋਡਿੰਗ ਹੈ ਉਹ ਮੀਡੀਆ ਅਦਾਰਿਆਂ ਦੇ ਵਿੱਚ ਇਸ ਤਰੀਕੇ ਨਾਲ, ਜਾਂ ਜਿਹੜੇ ਇੰਟਰਨੈਸ਼ਨਲ ਜਿਹੜੇ ਅਫੇਅਰਸ ਨੇ ਉਹਨਾਂ ਉੱਤੇ ਨਜ਼ਰ ਰੱਖਦੇ ਲੋਕ ਨੇ, ਤਾਂ ਉਹ ਕਹਿੰਦੇ ਕਿ ਇਹ ਜਿਹੜੀਆਂ ਚੀਜ਼ਾਂ ਨੇ, ਜਿਹੜਾ ਉਹਨਾਂ ਦਾ ਰੁਖ ਬਦਲਿਆ ਪੁਤਿਨ ਦਾ, ਤਾਂ ਉਹ ਜ਼ੈਲੈਂਸਕੀ ਦੇ US ਦੌਰੇ ਤੋਂ ਬਾਅਦ ਬਦਲਿਆ। ਤੇ ਉਹ ਹੁਣ ਖਾਤਮੇ ਵਾਲੀਆਂ ਗੱਲਾਂ ਜਿਹੜੀਆਂ ਨੇ ਕਰ ਰਹੇ ਨੇ। ਤੇ ਉਹਨਾਂ ਨੇ ਇਹ ਗੱਲ ਕਹੀ ਹੈ ਕਿ ਚਾਹੇ ਕਿਸੇ ਵੀ ਤਰ੍ਹਾਂ ਦਾ ਸੰਘਰਸ਼ ਹੋਵੇ, ਵਲਾਦੀਮੀਰ ਪੁਤਨ ਨੇ, ਤੇ ਸੰਘਰਸ਼ ਖਤਮ ਹੁੰਦੇ ਆਏ ਨੇ। ਜਿੰਨੀ ਜਲਦੀ ਸਾਡਾ ਦੁਸ਼ਮਣ ਦੇਸ਼ ਇਹਨਾਂ ਚੀਜ਼ਾਂ ਨੂੰ ਸਮਝੂਗਾ, ਓਨਾ ਹੀ ਉਹਦੇ ਲਈ ਬਿਹਤਰ ਹੋਊਗਾ। ਤੇ ਨਾਲ ਹੀ ਉਹਨਾਂ ਨੇ ਪਹਿਲੀ ਵਾਰੀ ਜਨਤਕ ਤੌਰ ਤੇ ਯੂਕਰੇਨ ਦੇ ਨਾਲ ਜਿਹੜੇ ਸਪੈਸ਼ਲ ਮਿਲਟਰੀ ਆਪਰੇਸ਼ਨ ਚੱਲ ਰਹੇ ਨੇ, ਉਹਨਾਂ ਦੇ ਬਾਰੇ ਹੋਰ ਵੀ ਕਈ ਗੱਲਾਂ ਬਾਤਾਂ ਕੀਤੀਆਂ ਨੇ। ਤੇ ਅਮਰੀਕਾ ਦੇ ਉੱਤੇ ਉਹਨਾਂ ਨੇ ਦੋਸ਼ ਲਾਇਆ ਕਿ ਰੂਸ ਨੂੰ ਕਮਜ਼ੋਰ ਕਰਨ ਦੇ ਲਈ ਉਹ ਯੂਕਰੇਨ ਦਾ ਜਿਹੜਾ ਵਰਤੋਂ ਆ ਉਹ ਕਰ ਰਿਹਾ। ਸੋ ਹੁਣ ਇਹਨਾਂ ਦੇ ਵਲਾਦੀਮੀਰ ਪੁਤਨ ਦੇ ਇਸ ਬਿਆਨ ਦੀ ਵੱਖ-ਵੱਖ ਤਰੀਕਿਆਂ ਦੇ ਨਾਲ, ਵੱਖ-ਵੱਖ ਐਂਗਲ ਤੋਂ ਡਿਕੋਡਿੰਗ ਚੱਲ ਰਹੀ ਹੈ। ਤੇ ਨਾਲ ਹੀ ਪ੍ਰਾਈਸ, ਜਿਹੜੀਆਂ ਰੂਸੀ ਤੇਲ ਦੇ ਉੱਤੇ ਜਿਹੜੀਆਂ ਪ੍ਰਾਈਸ ਕੈਪ ਨੇ, ਉਹਨਾਂ ਦੇ ਉੱਤੇ ਕਿਹਾ ਕਿ ਇਹਦੇ ਨਾਲ ਦਾਅਵਾ ਕੀਤਾ, ਹਾਲਾਂਕਿ ਫਰਕ ਪੈਂਦਾ ਨਹੀਂ ਪੈਂਦਾ ਵੱਖਰੀ ਗੱਲ ਹੈ, ਪਰ ਉਹਨਾਂ ਨੇ ਕਿਹਾ ਕਿ ਦੇਸ਼ ਦੀ ਇਕੋਨਮੀ ਉੱਤੇ ਕੋਈ ਖਾਸ ਅਸਰ ਨਹੀਂ ਪਊਗਾ। ਕਈ ਵਾਰੀ ਚੀਜ਼ਾਂ ਤੁਹਾਨੂੰ ਲੋਕਾਂ ਦਾ ਮੁਰਾਲ ਉੱਚਾ ਰੱਖਣ ਦੇ ਲਈ, ਲੋਕਾਂ ਦੀ ਢਹਿੰਦੀ ਕਲਾ ਵੱਲ ਲੋਕ ਨਾ ਜਾਣ, ਉਹ ਤੁਹਾਨੂੰ ਇੱਕ ਨੇਤਾ ਵਜੋਂ, ਇੱਕ ਆਗੂ ਵਜੋਂ, ਇੱਕ ਜਰਨੈਲ ਵਜੋਂ ਵੀ ਕਹਿਣੀਆਂ ਪੈਂਦੀਆਂ ਨੇ। ਜੀ ਅਗਲੀ ਖਬਰ ਵੱਲ ਚਲੀਏ। ਹਾਂਗਕਾਂਗ ਚਾਈਨਾ ਦਾ ਜੋ ਬਾਕਸਿੰਗ ਦਾ ਚੈਂਪੀਅਨ ਤਕਦੀਰ ਸਿੰਘ ਆਪਣਾ ਇੱਕ ਸਿੱਖ ਨੌਜਵਾਨ ਬਣਿਆ 63.5 ਕਿਲੋਗ੍ਰਾਮ ਡਿਵੀਜ਼ਨ ਦੇ ਵਿੱਚ, ਤੇ ਬੜਾ ਡੈਕੋਰੇਟਡ ਐਮਚਿਓਰ ਬਾਕਸਰ ਹੈਗਾ। ਤੇ ਉਸਨੇ, ਜਦੋਂ ਉਸਦੀ ਇੰਟਰਵਿਊ ਹੋਈ, ਉਸਨੂੰ ਪੁੱਛਿਆ ਗਿਆ ਵੀ ਤੂੰ ਇੱਥੇ ਸਾਰੀ ਕੁਝ ਜੋ ਸਟਰੈਂਥ ਆ ਉਹ ਕਿੱਥੋਂ ਲੈਣਾ, ਕਹਿੰਦਾ ਵੀ ਮੇਰਾ ਜਿਹੜਾ ਸਿੱਖ ਫੇਥ ਆ
ਉਹ ਮੈਨੂੰ ਦੱਸਦਾ ਆ ਵੀ ਮੈਂ ਸਖਤ ਤੋਂ ਸਖਤ ਮਿਹਨਤ ਕਰਾਂ ਤੇ ਮੇਰੀ ਬਾਕਸਿੰਗ ਦੇ ਟ੍ਰੇਨਿੰਗ ਦੇ ਵਿੱਚ ਜੋ ਮੇਰੇ ਸਿੱਖੀ ਦੇ ਇਤਿਹਾਸ ਦੇ ਵਿੱਚ ਸਾਡੇ ਜਿਹੜੇ ਪੁਰਖੇ ਹੋਏ ਆ, ਐਨਸੈਸਟਰਸ ਹੋਏ ਆ, ਉਹ ਕਿਹਨਾਂ ਚੀਜ਼ਾਂ ਦੇ ਥਰੂ ਗਏ ਆ, ਕਿਹੜੀਆਂ ਉਹਨੇ ਕੁਰਬਾਨੀਆਂ ਕੀਤੀਆਂ, ਉਹਨਾਂ ਵੱਲ ਦੇਖ ਕੇ ਕਹਿੰਦਾ ਮੈਨੂੰ ਇੰਨੀ ਜ਼ਿਆਦਾ ਸਟਰੈਂਥ ਮਿਲਦੀ ਹੈਗੀ ਆ ਤੇ ਆਉਣ ਵਾਲੇ ਸਮੇਂ 'ਚ ਵੀ ਕਹਿੰਦਾ ਵੀ ਮੈਂ ਆਪਣੀ ਕੌਮ ਦਾ ਨਾਮ ਉੱਚਾ ਕਰਦਾ ਰਹੂੰਗਾ। ਤਕਦੀਰ ਸਿੰਘ ਹਾਂਗਕਾਂਗ ਦੇ ਵਿੱਚ ਜੀ ਬਾਕਸਿੰਗ ਦੇ ਚੈਂਪੀਅਨ ਬਣੇ ਹੈਗੇ। ਜੀ, ਸੋ ਇਸ ਦੇ ਨਾਲ ਹੀ ਆਪਣਾ ਪ੍ਰੋਗਰਾਮ ਅਪਡੇਟ ਅਮਰੀਕਾ ਦਾ ਸਮਾਂ ਸਮਾਪਤੀ ਵੱਲ ਹੈ ਜੀ, ਤੇ ਪ੍ਰੋਗਰਾਮ ਨੂੰ ਆਪਾਂ ਇੱਥੇ ਹੀ ਸਮਾਪਤ ਕਰਾਂਗੇ। ਪੰਜਾਬੀ ਰੇਡੀਓ USA ਦਾ ਅਗਲਾ ਪ੍ਰੋਗਰਾਮ ਆਤਮਿਕ ਆਨੰਦ ਪ੍ਰੋਗਰਾਮ ਦੇ ਵਿੱਚ ਤੁਸੀਂ ਆਪਣੇ ਮਨਪਸੰਦ ਦਾ ਕੋਈ ਵੀ ਸ਼ਬਦ ਜਿਹੜਾ ਉਹ ਸਰਵਣ ਕਰ ਸਕਦੇ ਹੋ। ਸਟੂਡੀਓ ਦਾ ਨੰਬਰ ਹੈ 408 272 5200। ਜੁੜੇ ਰਹੋ ਪੰਜਾਬੀ ਰੇਡੀਓ USA ਦੇ ਨਾਲ ਜੀ। ਹੁਣ ਲੈਣੇ ਆਪਾਂ ਸਾਰਿਆਂ ਤੋਂ ਇਜਾਜ਼ਤ। ਜੀ, ਮੇਰੇ ਹਰਜੋਤ ਸਿੰਘ ਖਾਲਸਾ ਵੱਲੋਂ ਤੇ ਪ੍ਰਵੀਨ ਸ਼ਰਮਾ ਵੱਲੋਂ ਤੁਹਾਨੂੰ ਸਾਰਿਆਂ ਨੂੰ ਬਹੁਤ ਹੀ ਪਿਆਰ ਤੇ ਸਤਿਕਾਰ ਭਰੀ ਸਤਿ ਸ੍ਰੀ ਅਕਾਲ ਤੇ ਸੁਣਦੇ ਰਹੋ ਪੰਜਾਬੀ ਰੇਡੀਓ USA।